ਸਾਡਾ ਜਿਹੜਾ ਵੇ ਨਾ ਐਮਪੀਏ ਜੀ ਐਮਐਨਏ ਜੀ ਇਹ ਦਾ ਇੰਨਾ ਵਰਕ ਨਹੀਂ ਹੈ। ਇਹਨਾਂ ਨੇ ਤੇ ਬਟੋਰਨਾ ਸ਼ੁਰੂ ਕੀਤਾ ਹੋਇਆ, ਫਲਾਨਾ ਫੰਡ ਟਮਕਾਨਾ ਫੰਡ ਲੈਂਦੇ ਨੇ ਤੇ ਖਾਂਦੇ ਨੇ, ਭੁੱਖੇ ਨੰਗੇ ਹੁੰਦੇ ਨੇ ਤੇ ਕੋਠੀਆਂ ਤੇ ਕਾਰਾਂ 'ਚ ਫਿਰਦੇ ਨੇ। ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦੀ ਸੀ ਕਿ ਔਰਤਾਂ ਦਾ ਫੰਡ ਕਿੱਥੇ ਜਾਂਦਾ ਹੈ? ਔਰਤਾਂ ਨੂੰ ਫੰਡ ਦੇਵੋ, ਤੁਹਾਡੇ ਨਾਲ ਔਰਤਾਂ ਹੋਣ, ਜਾ ਕੇ ਸਾਡਾ ਹਲਕੇ 'ਚ ਜਾ ਕੇ ਇੱਕ ਵਾਰੀ ਵਿਜ਼ਿਟ ਕਰਕੇ ਦੇਖਣ। ਇਹ ਘਰਾਂ 'ਚ ਬੈਠੇ ਸਾਡੀਆਂ ਹੀ ਨਾ ਮਸ਼ੱਕਤਾਂ ਦੇ ਨਾਲ ਇਹ ਐਮਪੀਏ ਐਮਐਨਏ ਬਣਦੇ ਨੇ। ਇਹਨਾਂ ਨੂੰ ਅੱਜ ਤੱਕ ਪੂਰੇ ਪਿੰਡਾਂ ਦਾ ਨਹੀਂ ਪਤਾ ਕਿ ਸਾਡੇ ਪਿੰਡ ਕਿੰਨੇ ਨੇ, ਸਾਡੀਆਂ ਯੂਸੀਆਂ ਕਿੰਨੀਆਂ ਨੇ। ਇਹ ਹੁਣ ਬੋਲ ਬੋਲ ਕੇ ਤੇ ਇਹਨਾਂ ਨੂੰ ਦੱਸਿਆ ਵੇ ਕਿ ਸਾਡੀਆਂ ਯੂਸੀਆਂ ਦਾ ਪਤਾ ਕਰੋ, ਸਾਡੇ ਹਲਕਿਆਂ ਦਾ ਪਤਾ ਕਰੋ। ਉਹਦੇ ਵਿੱਚ ਵੀ ਇਹਨਾਂ ਨੇ 14 ਯੂਸੀਆਂ ਦੱਸੀਆਂ ਨੇ, ਬਾਕੀ ਇਹ ਪਿੰਡਾਂ 'ਚ ਜਾਂਦਾ ਹੀ ਨਹੀਂ ਹੈ। ਜਿਹੜਾ ਹੁਣ ਮੌਜੂਦਾ ਨਵਾਜ਼ ਲੀਗ ਦਾ ਐਮਪੀ ਸੀ ਸਾਬਕਾ ਅਮਾਨੁੱਲਾ ਵੜੈਚ, ਅਮਾਨੁੱਲਾ ਵੜੈਚ, ਹਾਂਜੀ ਠੀਕ। ਤੇ ਦੂਸਰੇ ਨੇ ਐਮਐਨਏ ਸਾਡੇ ਨੇ ਮਹਿਮੂਦ ਬਸ਼ੀਰ ਵਿਰਕ ਸਾਹਿਬ, ਉਹਨਾਂ ਨੂੰ ਫੰਡ ਮਿਲਿਆ ਤੇ ਉਹ ਮੂੰਹ ਮਲਾਜ਼ਿਆਂ ਵਾਸਤੇ। ਉਹਨਾਂ ਨੂੰ 1-2 ਗਲੀਆਂ ਦਾ ਮੈਂ ਕਿਹਾ ਕਿ ਗਲੀਆਂ ਬਣਾਉਣੀਆਂ ਨੇ, ਅੱਛਾ ਦੱਸਾਂਗਾ, ਅੱਜ ਤੱਕ ਗਲੀਆਂ ਹੀ ਨਹੀਂ ਬਣਾਈਆਂ। ਤੇ ਜਿਹੜੀਆਂ ਔਰਤਾਂ, ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਨੇ ਇੰਨੀਆਂ ਉਮੀਦਾਂ ਆਸਾਂ ਰੱਖੀਆਂ ਹੁੰਦੀਆਂ ਨੇ, ਉਹ ਕਿੱਥੇ ਜਾਣ, ਕਿਹਨੂੰ ਕਹਿਣ? ਉਹ ਸਾਡੇ ਕੋਲ ਆਉਂਦੀਆਂ ਨੇ ਤੇ ਅਸੀਂ ਕਿੱਥੋਂ ਇਹਨਾਂ ਕਰ ਸਕਨੇ ਆ? ਅਸੀਂ ਤੇ ਉਹ ਹੀ ਕਰ ਸਕਦੇ ਕਿ ਜਿਹੜਾ ਸਾਡੇ ਪੱਲੇ 'ਚ। ਬਾਕੀ ਤੇ ਇਹਨਾਂ ਨੇ ਫੰਡ ਲੈ ਕੇ ਉਹਨਾਂ ਨੂੰ ਕਰਨਾ ਨਾ। ਕੋਈ ਇੱਥੇ ਕੋਈ ਐਸੀ ਫੈਸਿਲਿਟੀ ਹੈ ਕਿ ਕੋਈ ਕਾਰੋਬਾਰ, ਕੋਈ ਮਿੱਲ, ਕੋਈ ਫੈਕਟਰੀ ਹੋਵੇ ਜਿੱਥੇ ਔਰਤਾਂ ਕੰਮ ਕਰ ਸਕਦੀਆਂ ਹੋਣ ਨਾ। ਪੜ੍ਹੇ ਲਿਖੇ ਬੱਚੇ ਜਿਹੜੇ ਨੇ ਜਾਹਲ ਹੋ ਗਏ ਨੇ, ਉਹਨਾਂ ਨੂੰ ਇਹ ਕਦੀ ਇੱਕ ਵੀ ਮੇਰੇ ਕਹਿਣ ਤੇ ਇੱਕ ਵੀ ਬੰਦੇ ਨੇ ਇਹਨਾਂ ਨੇ ਨੌਕਰੀ ਨਹੀਂ ਲੈ ਕੇ ਦਿੱਤੀ। ਫਿਰ ਇਹ ਜਿਹੜੇ ਐਮਪੀਏ ਐਮਐਨਏ ਨੇ, ਇਹਨਾਂ ਨੇ ਆਪਣੀਆਂ ਹੀ ਸਰੂੰਗਾਂ ਬਣਾਈਆਂ ਹੋਈਆਂ ਨੇ। ਇਹ ਆਪੇ ਹੀ ਬੈਠ ਕੇ ਖੁਸ਼ ਹੁੰਦੇ ਨੇ, ਆਪੇ ਰਲ ਕੇ ਖਾਂਦੇ ਨੇ। ਗਰੀਬ ਨੂੰ ਕੋਈ ਨਹੀਂ ਪੁੱਛਦਾ, ਸਾਡੇ ਵਰਗੀਆਂ ਔਰਤਾਂ ਨੂੰ ਜਾਂ ਸਾਡੇ ਵਰਗੇ ਬੰਦਿਆਂ ਨੂੰ ਇਹ ਨਹੀਂ ਪੁੱਛਦੇ। ਮੇਰੇ ਪਾਸ 7000 ਔਰਤ ਹੈ ਟੋਟਲ। ਵਾਹ ਵਾਹ। ਲੇਕਿਨ ਸਾਡੇ ਜਿੰਨੇ ਵੀ ਹੁਕਮਰਾਨ ਨੇ ਇੰਤਜ਼ਾਮਾਤ ਨਹੀਂ ਕਰ ਸਕਦੇ, ਔਰਤਾਂ ਨੂੰ ਸੰਭਾਲ ਨਹੀਂ ਸਕਦੇ। ਇਸ ਵਾਸਤੇ ਅਸੀਂ ਇੰਨੀਆਂ ਲਿਆਈ ਦੀਆਂ ਨਹੀਂ, ਜ਼ਾਹਰ ਹੀ ਨਹੀਂ ਕਰੀਦੀਆਂ। ਇਹਨਾਂ ਨੇ ਵੀ ਮੈਨੂੰ ਖਾਬ ਦਿਖਾਏ ਕਹਿ ਲਓ। ਇਹਨਾਂ ਨੇ ਵਾਅਦੇ ਕੀਤੇ ਨੇ ਕਿ ਅਗਰ ਮੈਂ ਹੋ ਜਾਣਾ ਤੇ ਔਰਤਾਂ ਵਾਸਤੇ ਫੈਕਟਰੀ ਬਣਾਵਾਂਗਾ ਜਿਹਦੇ 'ਚ ਸਿਰਫ ਔਰਤਾਂ ਕੰਮ ਕਰਨ, ਔਰਤਾਂ ਨੂੰ ਬੇਨਜ਼ੀਰ ਦੇ ਪੈਸੇ ਲਗਵਾਵਾਂਗਾ, ਤੁਹਾਨੂੰ ਕਿਤੇ ਜਾਣਾ ਨਹੀਂ ਪਏਗਾ, ਘਰ ਬੈਠਿਆਂ ਔਰਤਾਂ ਨੂੰ ਤੁਹਾਨੂੰ ਹਰ 8 ਦਿਨੀ 10 ਦਿਨੀ ਉਹਨਾਂ ਦੇ ਕੋਲ ਆਪਣੀ ਗਾੜੀ ਦੇ ਵਿੱਚ ਜਾਈਦਾ ਸੀ, ਜਾ ਕੇ ਉਹਨਾਂ ਦੇ ਘਰ ਬੈਠੀਦਾ ਸੀ। ਲੇਕਿਨ ਉਹ ਸਾਨੂੰ ਲਿਫਟ ਹੀ ਨਹੀਂ ਕਰਾਉਂਦੇ ਨੇ। ਅਸੀਂ ਸ਼ਕਲ ਵਿਖਾ ਕੇ ਤੇ ਵਾਪਸ ਆ ਜਾਈਦਾ ਸੀ ਕਿ ਅਸੀਂ ਆਏ ਨੇ। ਸਾਡੀ ਉਹਨਾਂ ਨੇ ਗੱਲ ਨਹੀਂ ਸੁਣੀ। ਅਗਰ ਅਸੀਂ ਉਹਨਾਂ ਨੂੰ 1-2 ਕੰਮ ਕਹੇ ਨੇ ਤੇ ਉਹਨਾਂ ਨੇ ਕਿਹਾ ਅੱਛਾ ਕਰਾਂਗੇ, ਅੱਛਾ ਕਰਾਂਗੇ, ਲਓ ਜੀ ਕੀਤੇ ਹੀ ਨਹੀਂ ਹੈ। ਹੁਣ ਇਹ ਲੋਕ ਜਿਹੜੇ ਨੇ ਇਸਤੇਮਾਲ ਕਰ ਲੈਂਦੇ ਨੇ ਤੇ ਸਾਡੇ ਕੰਮ ਨਹੀਂ ਕਰਦੇ ਜੀ। ਇਸ ਵਾਸਤੇ ਹੁਣ ਦੁਨੀਆ ਪਿੱਛੇ ਹਟ ਗਈ ਹੈ। ਜਿਵੇਂ ਗੁਜਰਾਂਵਾਲੇ ਇਕੱਠ ਹੋਇਆ ਵੇ ਜੀ, ਉੱਥੇ ਇੰਟਰਵਿਊ ਲੈ ਦਿੱਤੇ ਗਏ ਨੇ, ਲੇਕਿਨ ਇਹਨਾਂ ਨੇ ਇੱਥੇ ਹੀ ਮਿੱਥ ਮਥਾ ਲੈਣੇ ਨੇ, ਪੈਸੇ ਦੇ ਲੈਣ ਕਰਕੇ ਤੇ ਆਪਣੀ ਮਰਜ਼ੀ ਦਾ ਐਮਪੀ ਐਮਐਨਏ ਰੱਖ ਲੈਣਾ। ਇਹ ਪੈਸਾ ਲੈ ਲੈਂਦੇ ਨੇ ਨਵਾਜ਼ ਸ਼ਰੀਫ ਕੋਲੋਂ, ਸ਼ਬਾਜ਼ ਸ਼ਰੀਫ ਕੋ, ਹਮਜ਼ਾ ਕੋਲੋਂ, ਹੋਰ ਲੋਕ ਬੜੇ ਨੇ ਸਾਕਦਾਰ, ਇਹਨਾਂ ਨੂੰ ਪੈਸਾ ਦੇ ਛੱਡਦੇ ਨੇ। ਇਹ ਵੋਟਾਂ ਵੀ ਖਰੀਦ ਲੈਂਦੇ ਨੇ ਤੇ ਐਮਪੀ ਐਮਐਨਏ ਵੀ ਖਰੀਦ ਲੈਂਦੇ ਨੇ। ਨਾ ਬੇਟਾ ਨਾ ਭਈਆ, ਸਭ ਸੇ ਬੜਾ ਰੁਪਈਆ। ਅੱਜ ਤੱਕ ਆਪਣੇ ਕੋਲੋਂ ਪੈਸਾ ਲਾ ਕੇ ਮੈਂ ਇੱਥੇ ਤੱਕ ਪਹੁੰਚੀ ਹਾਂ। ਜਿੰਨੇ ਜਲਸੇ ਕਰਾਨੀ ਆ 2-2.5 ਲੱਖ ਰੁਪਈਆ ਲੱਗਦਾ ਖੁਦ। ਮੁਹਤਰਮਾ ਮਰੀਮ ਸਾਹਿਬਾ ਜਿਸ ਵਕਤ 3 ਤਰੀਕ ਨੂੰ ਮਾਰਚ ਨੂੰ ਆਈ ਹੈ ਨਾ ਗੁਜਰਾਂਵਾਲੇ, ਤੇ ਮੈਂ 15 ਟਿਓਟੇ ਲੈ ਕੇ ਗਈ ਸੀ। ਆਪਣੇ ਪੱਲਿਓਂ ਪੈਸੇ ਲਾਏ, ਉਹਨਾਂ ਨੂੰ ਖਾਣਾ ਦਿੱਤਾ, ਉਹਨਾਂ ਨੂੰ ਪਾਣੀ ਦਿੱਤਾ, ਸਕਿਨਾਂ ਬਣਾਈਆਂ, ਸਾਰਾ ਕੁਝ ਕੀਤਾ ਤੇ ਨਾ ਹੋ ਗਿਆ ਜੀ ਮਾਨੂੱਲਾ। ਬੁਰੇ ਹਾਲ ਦੇ ਭੌਂਕੇ ਦਿਹਾੜੇ ਨੇ ਤੇ ਸਾਡੇ ਹੁਕਮਰਾਨ ਸੁੱਤੇ ਨੇ ਸੀਟਾਂ ਟਿਕਟਾਂ ਪੈਸੇ ਲੈ ਕੇ। ਉਹਨਾਂ ਨੂੰ ਫਿਕਰ ਹੀ ਨਹੀਂ ਹੈ ਕਿਸੇ ਦਾ। ਅੱਲਾ ਜੇ ਤੁਹਾਨੂੰ ਇੱਜ਼ਤ ਦਿੰਦਾ ਨਾ ਤੇ ਤੁਸੀਂ ਉਹ ਬੱਚਿਆਂ ਦਾ, ਉਸ ਕਿਲੇ ਦਾ, ਉਸ ਪਿੰਡ ਦਾ, ਉਸ ਸ਼ਹਿਰ ਦਾ ਕੁਝ ਸੋਚੋ, ਕੁਝ ਕਰੋ ਕਿ ਕੱਲ ਨੂੰ ਤੁਹਾਨੂੰ ਕੋਈ ਜੁੱਤੀਆਂ ਨਾ ਮਾਰੇ, ਕੋਈ ਅੰਡੇ ਨਾ ਮਾਰੇ, ਕੋਈ ਤੁਹਾਨੂੰ ਬੁਰਾ ਨਾ ਕਵੇ। ਮੈਂ ਤਾਂ ਡਰਦੀ ਰਹਿੰਦੀ ਹਾਂ ਕਿ ਮੈਨੂੰ ਕੋਈ ਬਦਵਾ ਨਾ ਬੀਬੀ ਦੇ ਦੇਵੇ। ਜਿਸ ਵਕਤ ਉਹਨਾਂ ਨੂੰ ਅਸੀਂ ਆ ਕੇ ਲੈ ਕੇ ਆਉਂਦੇ ਹਾਂ ਨਾ ਤੇ ਉਹਨਾਂ ਦੇ ਵਿੱਚ ਉਹਨਾਂ ਦੇ ਕੋਲ ਖ਼ਾਬ ਹੁੰਦੇ ਨੇ ਜਿਹੜੇ ਉਹਨਾਂ ਦੇ ਦਿਮਾਗ 'ਚ ਹੁੰਦੇ ਨੇ ਕਿ ਅਸੀਂ ਜਾਣਾ ਤੇ ਸ਼ਾਇਦ ਸਾਡਾ ਕੋਈ ਖ਼ਾਬ ਪੂਰਾ ਹੋ ਜਾਏ, ਕੋਈ ਮੇਰੇ ਬੱਚੇ ਦੀ ਨੌਕਰੀ ਲੱਗ ਜਾਏ, ਕੋਈ ਮੇਰੀ ਬੇਟੀ ਦੀ ਕੋਈ ਨੌਕਰੀ ਲੱਗ ਜਾਏ, ਜਾਂ ਕੋਈ ਮੇਰਾ ਹੀ ਕੋਈ ਸਦਕਾ ਖੈਰਾਤ ਲੱਗ ਜਾਏ। ਜਿਸ ਵਕਤ ਉਹਨਾਂ ਦਾ ਕੁਝ ਨਹੀਂ ਬਣਦਾ ਤੇ ਫਿਰ ਬਦੁਆਵਾਂ ਹੀ ਦਿੰਦੇ ਨੇ। ਪਿਆਰੇ ਵੇਖਣ ਵਾਲਿਓ, ਸਾਡੇ ਦੇਸ਼ ਦੇ ਇੱਕ ਬੜੇ ਮਾਰੂਫ ਤੇ ਬੜੇ ਮਹਾਨ ਕੀਵੀ ਮੁਨੀਰ ਨਿਆਜ਼ੀ ਹੋਰਾਂ ਨੇ ਹੋਰੇ ਸਾਡੇ ਸਿਆਸਤਦਾਨਾਂ ਦੇ ਬਾਰੇ ਹੀ ਲਿਖਿਆ ਸੀ ਭਈ ਮੇਰੀ ਸਾਰੀ ਜ਼ਿੰਦਗੀ को बेसमर उसने किया, उम्र मेरी थी मगर उसको बसर उसने किया, शहर में वो मोतबर मेरी गवाही से हुआ, फिर उसी ने शहर में नामोतबर मुझको किया और मुल्क को
बर्बाद करके रख दिया, उसने मुनीर मुल्क को बर्बाद मेरे नाम पर उसने किया। साहिबो, साड़ी बड़ी बदकिस्मती है, ਜਦੋਂ ਵੀ ਇੰਤਖਾਬਾਤ ਆਉਂਦੇ ਨੇ ਤੇ ਸਾਡੇ ਸਿਆਸਤਦਾਨ ਸਾਡੇ ਬੂਹਿਆਂ ਦੇ ਉੱਤੇ ਵੋਟਾਂ ਦੀ ਖੈਰ ਮੰਗਣ ਆ ਜਾਂਦੇ ਨੇ, ਤਰਲੇ ਲੈਂਦੇ ਨੇ, ਮਿੰਨਤਾਂ ਕਰਦੇ ਨੇ ਕਿ ਸਾਨੂੰ ਵੋਟ ਦਿਓ, ਅਸੀਂ ਤੁਹਾਡੇ ਸਾਰੇ ਮਸਾਇਲ ਹੱਲ ਕਰਾਂਗੇ। ਬੜੇ ਬੜੇ ਸੁਹਾਣੇ ਸੁਪਨੇ ਸਾਨੂੰ ਵਿਖਾਏ ਜਾਂਦੇ ਨੇ, ਲੇਕਿਨ ਜਦੋਂ ਅਸੀਂ ਵੋਟ ਪਾ ਦਿੰਦੇ ਹਾਂ, ਇਹ ਸਾਡੇ ਵੋਟਾਂ ਦੀ ਵਜ੍ਹਾ ਨਾਲ ਜਾ ਕੇ ਅਸੈਂਬਲੀ ਦੇ ਮੈਂਬਰ ਬਣ ਜਾਂਦੇ ਨੇ, ਅਸੈਂਬਲੀਆਂ ਦੇ ਵਿੱਚ ਜਾ ਕੇ ਬਿਰਾਜਮਾਨ ਹੋ ਜਾਂਦੇ ਨੇ। ਤੇ ਕਿਸੇ ਮਾੜੇ ਵੋਟਰ ਨੂੰ ਜਦੋਂ ਕੋਈ ਕੰਮ ਪੈਂਦਾ ਤੇ ਉਹ ਇਹਨਾਂ ਦੇ ਬੂਹੇ ਤੇ ਜਾਂਦਾ ਤੇ ਜਿਹੜਾ ਸਿਕਿਉਰਿਟੀ ਗਾਰਡ ਖਲੋਤਾ ਹੁੰਦਾ ਉਹ ਅੱਗੋਂ ਆਖਦਾ ਹੈ, वो अपने आशिकों को शरबते दीदार देते हैं मगर मसरूफ़ हैं, इतवार की इतवार देते हैं। उदों ये मिलना पसंद नहीं करते। हुण फिर इलैक्शनां दा दौरा है। इलैक्शन कमीशन ने स्कैजूअल अनाउंस कर दिता होया है। फरवरी की 8 तारीख इंतखाबात दे वास्ते मुंतखब की गई है, यानी अगले साल 2024 की फरवरी की 8 तारीख ਨੂੰ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਕੌਮੀ ਇੰਤਖਾਬਾਤ ਹੋਣਗੇ, ਸੂਬਾਈ ਅਸੈਂਬਲੀਆਂ ਦੇ ਇੰਤਖਾਬਾਤ ਹੋਣਗੇ ਤੇ ਅਸੀਂ ਸਾਰੇ ਰਾਏ ਦਹਿੰਦਗਾਨ ਵੋਟ ਪਾ ਕੇ ਤੇ ਆਪਣੇ ਆਪਣੇ ਨੁਮਾਇੰਦੇ ਮੁੰਤਖਬ ਕਰਾਂਗੇ। ਪਿਆਰਿਓ, ਇੱਕ ਹਵਾ ਜਿਹੀ ਚੱਲੀ ਹੋਈ ਹੈ कि नवाज लीग जिहड़ी है वो ऐतकी बरसरे इकतदार आवेगी। तमाम इदारे इसे वास्ते कोशिश पे करते हैं कि नवाज लीग का किसी तरीके झंडा सर बुलंद हो जाए। बहुत सारे हवसे इकतदार का दाना चुगन वाले मौसमी सियासी परिंदे भी उड उड के अपने अपने पुराने आलने छड्ड छड्ड के आके नवाज लीग दे विच पए रलदे ने। पर अज असी जिस शख्सियत दे नाल तुहानूं मिलवा रहे हैं, वो साडी भैन अज कल दे अरूज दे समय दे विच नवाज लीग नूं खैरबाद पई आखदी है, नवाज लीग नूं छड्ड रही है, दागे मुफारकत दे रही है। इन्हां दा तारुफ की है, बहुता ते उन्हां दी जुबानी तुहानूं सुनवावांगे। असीं सिर्फ इक्को ही गल आखने आ कि इन्हां अपनी सारी जवानी, अपनियां सारियां वफावां इस सियासी जमात नूं दित्तियां। गुजरांवाला दे सूबाई हलका PP 70 दियां खवातीन विंग दियां इस सदर भी सन। कम अज़ कम कोई 35-40 साल तो नवाज लीग के नाल वाबस्ता भी सन। एक खातून सियासी कारकुन होने के नाते मरदाना वार इन्हां अपनी सियासी जमात के वास्ते काम किए। है औरत सन पर काम मर्दां वांगू दलेरी नाल करदियां रहियां। एकदम की वजूहात होइयां, इन्हां ने क्यों अपनी पार्टी नूं छड्ड दिता? एडी पुरानी रफाकत जिहड़ी है उन्होंने क्यों तज दिता? आओ तुहानूं इन्हां दी जुबानी होई सुनवाईए। इन्हां दा नां है सुरैया आसफ पंधेर। ये साडियां अज दियां उचेचियां प्राहुणियां ने साडे अज दी इस बैठक दे विच। आओ तुहानूं इन्हां नूं मिलवाईए। अस्सलाम वालेकुम जी बाजी। वालेकुम अस्सलाम वरहमतुल्लाहि बरकातहू। अच्छा, ये दसो सब तो पहले साडे नाज़रीन नूं अपना थोड़ा जिहा पिछोकड़, अपनी सियासी वाबस्तगी, अपना पूरा तारफ, अपने घर का, अपने खान वादे का थोड़ा जिहा तारफ कराओ साडे नाज़रीन नूं। मैं मिसिज आसफ पंधेर। मेरा बचपन तो समझो कि खानदान सारे सियासतदान सन या सियासत तलक रखते सी, शौक रखते सी। 1984 ਦੇ ਵਿੱਚ ਮੇਰੇ ਵਾਲਿਦ ਸਾਹਿਬ ਨੇ ਅਜਾਜ਼ ਚੌਧਰੀ ਅਜਾਜ਼ ਸਾਡੇ ਕਿਲੇ ਦਾ ਕੌਂਸਲਰ ਬਣਿਆ ਤੇ ਮੇਰੇ ਵਾਲਿਦ ਸਾਹਿਬ ਨੇ ਸਾਰੀ ਅਪਰੋਚ ਉਹਨਾਂ ਨੂੰ ਕੀਤੀ। ਕਰਨੇ ਤੋਂ ਬਾਅਦ ਸਾਡੇ ਘਰ 'ਚ ਗੱਲਾਂ ਹੋਣ ਲੱਗ ਗਈਆਂ ਸਿਆਸਤ ਦੀਆਂ।
ਫਿਰ ਆਸਤਾ 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 ਫਿਰ ਮੇਰੀ ਨਾ ਉਹਨਾਂ ਨੂੰ ਅਸੀਂ MNA ਬਣਾਇਆ ਚੌਧਰੀ ਅਜਾਜ਼ ਨੂੰ ਜੀ ਨੂਨ ਲੀਗ ਦੇ। ਤੇ ਸਾਡੇ ਘਰਾਂ 'ਚ ਗੱਲਾਂ ਜਦੋਂ ਹੁੰਦੀਆਂ ਸੀ ਤੇ ਮੈਨੂੰ ਸ਼ੌਕ ਪੈਦਾ ਹੁੰਦਾ ਸੀ ਕਿ ਆਇਆ ਕਦੀ ਮੈਂ ਵੀ ਇਸ ਤਰ੍ਹਾਂ ਕਰਾਂਗੀ। ਫਿਰ ਸਾਡੀ ਗਲੀ ਦੇ ਵਿੱਚ ਇੱਕ ਔਰਤ ਬਣ ਗਈ ਕੌਂਸਲਰ ਜੀ। ਉਹ ਚੌਧਰੀ ਆਜ਼ਾਦ ਸਾਹਿਬ ਨੇ ਉਹਨੂੰ ਆਪਣੀ ਕੌਂਸਲਰ ਬਣਾ ਲਿਆ। ਤੇ ਮੈਂ ਆਪਣੇ ਅੱਬਾ ਜੀ ਨੂੰ ਕਹਿਣਾ ਅੱਬਾ ਜੀ ਮੈਂ ਨਹੀਂ ਬਣ ਸਕਦੀ। ਤੇ ਅੱਬਾ ਜੀ ਨੇ ਕਹਿਣਾ ਤੁਸੀਂ ਬੇਟਾ ਜੀ ਛੋਟੇ ਹੋ, ਜਦੋਂ ਵੱਡੇ ਹੋਵੋਗੇ ਫਿਰ ਵੇਖਾਂਗੇ। ਉਸ ਤੋਂ ਬਾਅਦ ਜਿਸ ਵਕਤ ਚੌਧਰੀ ਆਜ਼ਾਦ ਫੌਤ ਹੋ ਗਏ ਤੇ ਉਹਨਾਂ ਦੇ ਮੀਆਂ ਸਾਹਿਬ ਆਏ, ਮੀਆਂ ਨਵਾਜ਼ ਸ਼ਰੀਫ ਤਸ਼ਰੀਫ ਲਾਏ। ਮੈਨੂੰ ਉਦੋਂ ਸ਼ੌਕ ਪੈਦਾ ਹੋ ਗਿਆ ਕਿ ਮੈਂ ਆਜ਼ਾਦ ਸਾਹਿਬ ਨੂੰ ਫੌਤ ਹੋਇਆ ਨਹੀਂ ਦੇਖਣ ਗਈ, ਮੈਂ ਸਿਰਫ ਮੀਆਂ ਨਵਾਜ਼ ਸ਼ਰੀਫ ਨੂੰ ਦੇਖਣ ਵਾਸਤੇ ਉਹਨਾਂ ਦੇ ਘਰ ਗਈ। ਜਾ ਕੇ ਮੈਂ ਕਿਹਾ ਵੇਖਾਂ ਤੇ ਸਹੀ ਕਿ ਨਵਾਜ਼ ਸ਼ਰੀਫ ਕਿਸ ਤਰ੍ਹਾਂ ਦਾ ਵੇ। ਉਹ ਕਿਹੜਾ ਸਿਆਸੀ ਲੀਡਰ ਜਿਹਦੇ ਨਾਲ ਇਜਾਜ਼ ਸਾਹਿਬ ਮੁਨਸਲਿਕ ਹੋਏ ਨੇ, ਉਹਨਾਂ ਦੀ ਸ਼ਖਸੀਅਤ ਦੇਖਾਂ ਉਹ ਕਿਸ ਤਰ੍ਹਾਂ ਦੇ ਨੇ। ਕਿ ਮੇਰੇ ਦਿਲ 'ਚ ਅਜੀਬ ਜਿਹੇ ਸਵਾਲ ਆਉਂਦੇ ਹੁੰਦੇ ਸਨ। ਫਿਰ ਮੇਰੀ ਸ਼ਾਦੀ ਹੋ ਗਈ ਤੇ ਮੇਰੇ ਸੁਸਰ ਕੌਂਸਲਰ ਬਣ ਗਏ ਬਿਲਾ ਮੁਕਾਬਲਾ। ਅੱਛਾ ਜੀ। 15 ਸਾਲ ਰਹੇ। ਸਾਡੇ 'ਚ ਕਿਸੇ ਨੇ ਵੋਟ ਨਹੀਂ ਪਾਇਆ, ਵੈਸੇ ਹੀ ਉਹਨਾਂ ਨੂੰ ਹਾਰ ਪਾ ਦਿੰਦੇ ਸੀ ਕਿ ਸਾਨੂੰ ਜ਼ਰੂਰਤ ਨਹੀਂ ਹੈ ਇਲੈਕਸ਼ਨ ਦੀ ਤੇ ਤੁਸੀਂ ਸਾਡੇ ਕੌਂਸਲਰ। ਵਾਹ। ਫਿਰ ਮੇਰੀ ਬੇਟੀ ਦਾ ਸੁਸਰ ਸੀ, ਅਸੀਂ ਉਹਨਾਂ ਨੂੰ ਕੌਂਸਲਰ ਬਣਾਇਆ। ਜਿਸ ਵਕਤ ਕੌਂਸਲਰ ਸਾਡਾ ਬਣਿਆ ਮੇਰੀ ਬੇਟੀ ਦਾ ਸੁਸਰ, ਉਸ ਤੋਂ ਬਾਅਦ ਜੀ ਸਾਡੀ ਵਾਰਡ ਦੇ ਵਿੱਚ ਇੱਕ ਹੋਰ ਸਫਦਰ ਖੜਾ ਹੋ ਗਿਆ ਜੀ। ਜਿਸ ਵਕਤ ਉਹ ਵੀ ਸਾਡੀ ਬਰਾਦਰੀ ਦਾ ਸੀ, ਯਾਨੀ ਕਿ ਬਰਾਦਰੀ ਦੇ ਕੌਂਸਲਰ ਬਣਦੇ ਨੇ ਵਾਰਡ ਨੰਬਰ 8 ਦੇ। ਤੇ ਸਾਡਾ ਇਲੈਕਸ਼ਨ ਹੋਇਆ ਤੇ ਮੈਨੂੰ ਵੀ ਉਹਨਾਂ ਨੇ ਏਜੰਟ ਬਣਾ ਦਿੱਤਾ ਪੋਲਿੰਗ ਸਟੇਸ਼ਨ ਤੇ। ਉੱਥੇ ਸਾਡੀ ਮਾਰ ਕਟਾਈ ਹੋਈ, ਸਿਰ ਫਟੇ, ਬੜਾ ਕੁਛ ਹੋਇਆ। ਅਸੀਂ ਉੱਥੇ ਰਲ ਕੇ ਜੀ ਆਇਆ ਕਿ ਨੂਨ ਲੀਗ ਨੂੰ ਜਿਤਾਉਣਾ, ਨੂਨ ਲੀਗ ਜਿੱਤੇ। ਅਸੀਂ ਇੱਕ ਦੂਸਰੇ ਦੇ ਨਾਲ ਜਾ ਜਾ ਕੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਵੋਟਾਂ ਇਕੱਠੀਆਂ ਕੀਤੀਆਂ ਤੇ ਸਾਡਾ ਅਲਹਮਦੁਲਿਲਾ ਕਿ ਸਾਡਾ ਹੀ ਕੌਂਸਲਰ ਬਣਿਆ ਨੂਨ ਲੀਗ ਦਾ। ਵਾਹ। ਫਿਰ ਮੈਨੂੰ ਬਹੁਤ ਸ਼ੌਕ ਸੀ ਤੇ ਮੇਰੇ ਸੁਸਰ ਨੇ ਕਿਹਾ ਕਿ ਪਤਾ ਨਹੀਂ ਜ਼ਿੰਦਗੀ ਦਾ ਹੁਣ ਇਲੈਕਸ਼ਨ ਜਦੋਂ ਹੋਣਗੇ ਨਾ ਤੇ ਇਨਸ਼ਾਅੱਲਾ ਤਾਲਾ ਮੈਂ ਨਾ ਆਪਣੇ ਸੁਸਰ ਨੂੰ ਕਿਹਾ ਕਿ ਅੱਬਾ ਜੀ ਮੈਨੂੰ ਵੀ ਨਾ ਕੁਛ ਬਣਾਓ। ਮੈਨੂੰ ਬੜਾ ਸ਼ੌਕ ਹੈ, ਮੈਨੂੰ ਬੜਾ ਜਨੂਨ ਹੈ ਕਿ ਮੈਂ ਔਰਤਾਂ ਵਾਸਤੇ ਕੁਛ ਕਰਾਂ। ਤੁਸੀਂ ਕਰਦੇ ਹੋ, ਰੋਂਦੀਆਂ ਨੇ, ਆਉਂਦੀਆਂ ਨੇ। ਜਦੋਂ ਕੌਂਸਲਰ ਬਣ ਜੇ ਤੇ ਔਰਤਾਂ ਬੜੀਆਂ ਘਰ 'ਚ ਆਉਂਦੀਆਂ ਨੇ ਕਿ ਜੀ ਸਾਡਾ ਇਹ ਮਸਲਾ, ਸਾਡਾ ਇਹ ਮਸਲਾ। ਤੇ ਮੇਰੇ ਸੁਸਰ ਨੇ ਨਾ ਉਹਨਾਂ ਕੋਲੋਂ ਜ਼ਰਾ ਪਿੱਛੇ ਹਟਣਾ ਕਿ ਔਰਤਾਂ ਨੇ ਇਹਨਾਂ ਨਾਲ ਕੀ ਗੱਲਾਂ ਕਰੀਏ। ਸਿਆਣੇ ਸੀ, ਬਜ਼ੁਰਗ ਸਨ ਤੇ ਮੈਂ ਉਹਨਾਂ ਦੇ ਮਸਲੇ ਸੁਣਨੇ, ਉਹਨਾਂ ਨੂੰ ਅੱਬਾ ਜੀ ਨੂੰ ਦੱਸਣਾ। ਇਸ ਤਰ੍ਹਾਂ ਮੇਰਾ ਸ਼ੌਕ ਵੱਧ ਗਿਆ। ਤੇ ਜਿਸ ਵਕਤ ਮੇਰੇ ਸੁਸਰ ਫੌਤ ਹੋ ਗਏ ਤੇ ਫਿਰ ਮੇਰੇ ਹਾਮਦ ਨੇ ਕਿਹਾ ਕਿ ਚਲੋ ਹੁਣ ਇਲੈਕਸ਼ਨ ਹੋਣੇ ਨੇ ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਮੈਂ ਕੋਈ ਸੀਟ ਲੈ ਕੇ ਦਾਂਗਾ। ਤੁਸੀਂ ਬਹੁਤ ਪੁਰਅਜ਼ਮ ਹੋ ਕੇ ਚਲੋ ਤੁਸੀਂ ਸ਼ੌਕ ਰੱਖਦੇ ਬੜਾ ਸੀ ਸਿਆਸਤ, ਬਹੁਤ ਸ਼ੌਕ ਸੀ ਮੈਨੂੰ। ਮੈਂ ਤੇ ਲੜਦੀ ਹੁੰਦੀ ਸੀ ਜੀ ਲੜਨਾ, ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਸਿਰ ਫਾੜ ਕੇ ਆਣੇ ਨਵਾਜ਼ ਲੀਗ ਵਾਸਤੇ। ਤੇ ਫਿਰ ਮੇਰਾ ਨਾ ਮੇਰੇ ਸ਼ੌਹਰ NLC 'ਚ ਕੰਮ ਕਰਦੇ ਸੀ, ਇੰਜੀਨੀਅਰ ਸੀ, ਸਿਵਲ ਇੰਜੀਨੀਅਰ ਸਨ ਜੀ, ਸਿਵਲ ਇੰਜੀਨੀਅਰ ਸੀ। ਤੇ ਉਹ ਨਾ ਅਸੀਂ ਗਏ ਤੇ ਸਾਡੀ ਨਾ ਰਿਹਾਇਸ਼ ਮਾਡਲ ਟਾਊਨ ਇਹਨਾਂ ਦੀ ਕੋਠੀਆਂ ਦੇ ਪਿੱਛੇ ਆ ਗਈ। ਅੱਛਾ। ਉੱਥੇ NLC ਦਾ ਦਫ਼ਤਰ ਸੀ ਤੇ ਉੱਥੇ ਨਾ ਕਚਹਿਰੀ ਲੱਗਦੀ ਹੁੰਦੀ ਸੀ ਓਪਨ, ਜੁਮੇਰਾਤ ਮੀਆਂ ਸ਼ਬਾਜ਼ ਸ਼ਰੀਫ ਜਾਂ ਨਵਾਜ਼ ਸ਼ਰੀਫ ਬੈਠਦੇ ਹੁੰਦੇ ਸੀ ਜੀ। ਤੇ ਮੈਂ ਰੋਜ਼ ਜਾਣਾ ਜੁਮੇਰਾਤ ਦੀ, ਮੈਂ ਸਵੇਰੇ ਸਰਗੇ ਉੱਠ ਕੇ ਜਾਣਾ, ਨਮਾਜ਼ ਪੜ੍ਹਨੀ ਤੇ ਚਲੇ ਜਾਣਾ। ਜਦੋਂ ਜਾਣਾ ਤੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਸਾਨੂੰ ਧੱਕੇ ਮਾਰਨੇ, ਅਸੀਂ ਫੇਰ 3-4 ਵਾਰੀ ਜਾਣਾ ਤੇ ਉਹਨਾਂ ਨੇ ਸਾਨੂੰ ਅੱਗੇ ਨਾ ਆਉਣ ਦੇਣਾ, ਕਹਿਣਾ ਪਤਾ ਨਹੀਂ ਹੋਰ ਲੋਕ ਬੈਠੇ ਨੇ, ਮੈਨੂੰ ਪਤਾ ਨਹੀਂ ਕਿਉਂ ਨਹੀਂ ਇਹ ਅੰਦਰ ਜਾਣ ਦਿੰਦੇ। ਫੇਰ ਮੈਂ ਰੋਂਦੀ ਕਰਲਾਨੀ ਦੇ ਨਾਲ ਦੇਣਾ ਕਿ ਮੈਂ ਇੱਕ ਵਾਰੀ ਜਾ ਕੇ ਵੇਖਣਾ ਹੈ, ਓਪਨ ਕਚਹਿਰੀ ਲੱਗਦੀ ਹੈ ਤੇ ਮੈਂ ਵੇਖਾਂ ਤੇ ਸਹੀ, ਜਾ ਕੇ ਉਹਨਾਂ ਨੂੰ ਦੱਸਾਂ ਤੇ ਸਹੀ ਕਿ ਅਸੀਂ ਇੱਥੇ ਕਾਫੀ ਦੇਰ ਦੇ ਤੁਹਾਡੇ ਮਿਲਣ ਵਾਸਤੇ ਸ਼ੌਕ ਰੱਖਦੇ ਹਾਂ ਕਿ ਅਸੀਂ ਮਿਲੀਏ ਤੁਹਾਨੂੰ, ਨਹੀਂ ਇਸ ਤਰ੍ਹਾਂ ਹੋ ਸਕਿਆ। ਫਿਰ ਇਹਨਾਂ ਨੇ ਨਾ ਕਲਮਾ ਚੌਂਕ ਓਵਰਫਲਾਈ ਬਣਾਉਣਾ ਸ਼ੁਰੂ ਕੀਤਾ ਤੇ ਸ਼ਬਾਜ਼ ਸ਼ਰੀਫ ਸਾਹਿਬ ਨਾ ਹੈਲਮਟ ਪਾ ਕੇ ਕਦੀ ਮੋਟਰਸਾਈਕਲ ਤੇ ਕਦੀ ਵੈਸੇ ਗੱਡੀਆਂ ਦੇ ਵਿੱਚ ਇਹਨਾਂ ਨੇ ਆਉਣਾ। ਤੇ ਇੱਕ ਦਿਨ ਸੈਂਟਰ 'ਚ ਹੁੰਦੀ ਹੈ ਨਾ ਗ੍ਰੀਨ ਬੈਲਟ, ਇੱਧਰ ਸ਼ਬਾਜ਼ ਸ਼ਰੀਫ ਤੇ ਇੱਧਰ ਮੈਂ ਤਰਲੇ ਲਵਾਂ ਕਿ ਮੈਂ ਉੱਧਰ ਜਾਵਾਂ, ਇੰਨਾ ਰਸ਼ ਨਾ ਜਾ ਨਾ ਸਕੇ। ਤੇ ਮੈਂ ਕਿਹਾ ਮੈਂ ਜਾਣਾ ਤੇ ਲੋਕ ਮੈਨੂੰ ਪਤਾ ਕੀ ਕਹਿਣ, ਮੈਨੂੰ ਪੁਲਿਸ ਵਾਲਿਆਂ ਨੇ ਨਹੀਂ ਜਾਣ ਤਾਂ ਕਹਿੰਦੇ ਤੁਸੀਂ ਉਹਦੀ ਗੱਡੀ ਨੂੰ ਹੱਥ ਲਾਇਆ ਤਾਂ ਉਹਨੇ ਤੁਹਾਨੂੰ ਗੋਲੀ ਮਾਰੀ। ਮੈਂ ਕਿਹਾ ਗੱਡੀ ਬੰਦੇ ਖਾਂਦੀ ਏ, ਅਸੀਂ ਤਾਂ ਜਾਣਾ ਮੀਆਂ ਸਾਹਿਬ ਨੂੰ ਵੇਖਣ। ਯਾਨੀ ਕਿ ਇੰਨਾ ਕੁ ਸ਼ੌਕ ਹੁੰਦਾ ਸੀ, ਜਿੱਥੇ ਪਤਾ ਲੱਗਦਾ ਸੀ ਨਾ ਕਿ ਮੀਆਂ ਸਾਹਿਬ ਆ ਰਹੇ ਨੇ ਤੇ ਮੈਂ ਉੱਥੇ ਪਹੁੰਚ ਜਾਣਾ। ਇੱਥੇ ਵੀ ਹੁਣ ਵੀ ਸਾਡੇ ਪੂਰੇ ਪੰਜਾਬ 'ਚ ਜਿੱਥੇ ਵੀ ਕੋਈ ਮਰੀਮ ਦਾ ਜਾਂ ਮੀਆਂ ਨਵਾਜ਼ ਸ਼ਰੀਫ ਦਾ, ਸ਼ਬਾਜ਼ ਸ਼ਰੀਫ ਦਾ ਕੋਈ ਇਵੈਂਟ ਹੁੰਦਾ ਮੈਂ ਚਲੀ ਜਾਂਦੀ ਹਾਂ, ਜਲਸੇ 'ਚ ਚਲੀ ਜਾਂਦੀ ਹਾਂ। ਕੋਈ ਮੀਟਿੰਗ ਹੁੰਦੀ ਤੇ ਫਿਰ ਮੈਨੂੰ ਅਫਸੋਸ ਹੁੰਦਾ। ਹੁਣ ਵੀ ਇਹ ਸਿਆਲਕੋਟ ਆਏ ਸਨ ਮੀਆਂ ਸਾਹਿਬ ਤੇ ਬਾਅਦ 'ਚ ਪਤਾ ਚੱਲਿਆ ਤੇ ਆਏ ਸੀ ਤੇ ਮੈਨੂੰ ਬੜਾ ਅਫਸੋਸ ਹੋਇਆ। ਮੈਂ ਕਿਹਾ ਮੈਂ ਮਿਲਣਾ। ਫਿਰ ਬੱਚੇ ਵੀ ਕਹਿੰਦੇ ਨੇ ਤੇ ਮਿਲਣ ਵਾਲੇ ਰਿਸ਼ਤੇਦਾਰ ਵੀ ਕਹਿੰਦੇ ਨੇ ਕਿ ਉੱਥੇ ਫਿਰ ਧੱਕੇ ਖਾ ਕੇ ਆ ਜਾਏਗੀ ਤੇ ਤੁਹਾਨੂੰ ਤੇ ਅੱਗੇ ਨਹੀਂ ਆਉਣ ਦਿੰਦੇ, ਉਹ ਕੋਈ ਸਪੈਸ਼ਲੀ ਉਹ ਹੁੰਦੇ ਨੇ। ਫਿਰ ਲੇਕਿਨ ਤੁਸੀਂ ਤੇ ਇਸ ਹਲਕੇ ਦੀ
ਨਵਾਜ਼ ਲੀਗ ਦੀ ਜਿਹੜੀਆਂ ਖਵਾਤੀਨ ਨੇ, ਹਾਂਜੀ ਤੁਸੀਂ ਉਹਨਾਂ ਦੀਆਂ ਸਦਰ ਸਾਓ, ਹਾਂਜੀ ਅਹੁਦੇਦਾਰ ਵੀ ਹੋ ਤੁਸੀਂ, ਹਾਂਜੀ। ਔਰ ਕਿੰਨੀ ਦੇਰ ਤੋਂ ਤੁਸੀਂ ਅਹੁਦੇਦਾਰ ਸਾਓ? ਮੈਂ 85 ਦੀ ਸ਼ੁਰੂ ਮੈਂ ਸਟਾਰਟ ਅਹੁਦੇਦਾਰ। ਹਾਂ, ਤੇ ਇਸ ਦੇ ਬਾਵਜੂਦ ਤੁਹਾਨੂੰ, ਸਾਨੂੰ ਇਹ ਵੀ ਪਤਾ ਲੱਗਾ ਸੀ ਕਿ ਜਿਹੜੀਆਂ ਪੂਰੇ ਪਾਕਿਸਤਾਨ ਦੀਆਂ ਨਵਾਜ਼ ਲੀਗ ਦੀਆਂ ਜਿਹੜੀਆਂ ਸਨ ਪ੍ਰੈਜ਼ੀਡੈਂਟ, ਖਵਾਤੀਨ ਵਿੰਗ ਦੀਆਂ, ਮੈਡਮ ਨੁਜ਼ਰਤ ਸਾਦਕ, ਹਾਂਜੀ, ਤੇ ਉਹ ਨੁਜ਼ਰਤ ਸਾਦਕ ਸਾਹਿਬਾਂ ਨੇ ਤੁਹਾਡਾ ਨੋਟੀਫਿਕੇਸ਼ਨ ਵੀ ਕੀਤਾ ਸੀ? ਹਾਂਜੀ ਕੀਤਾ ਸੀ। ਹਾਂਜੀ, ਉਹ ਤੁਹਾਡੇ ਕੋਲ ਹੈ ਨੋਟੀਫਿਕੇਸ਼ਨ? ਹਾਂਜੀ ਹੈ। ਤੇ ਇਸ ਦੇ ਬਾਵਜੂਦ ਤੁਹਾਨੂੰ ਨੇੜੇ ਵੀ ਨਹੀਂ ਸਨ ਜਾਣ ਦਿੰਦੇ? ਨੇੜੇ ਵੀ ਨਹੀਂ ਸੀ ਜਾਣ ਦਿੰਦੇ, ਲੇਕਿਨ ਦੇਖੋ ਸਾਡਾ ਜਿਹੜਾ ਵੇ ਨਾ MPA ਜੀ, MNA, ਇਹ ਦਾ ਇੰਨਾ ਵਰਕ ਨਹੀਂ ਹੈ। ਇਹਨਾਂ ਨੇ ਤੇ ਬਟੋਰਨਾ ਸ਼ੁਰੂ ਕੀਤਾ ਹੋਇਆ, ਫਲਾਨਾ ਫੰਡ ਟਮਕਾਨਾ ਫੰਡ ਲੈਂਦੇ ਨੇ ਤੇ ਖਾਂਦੇ ਨੇ, ਭੁੱਖੇ ਨੰਗੇ ਹੁੰਦੇ ਨੇ ਤੇ ਕੋਠੀਆਂ ਤੇ ਕਾਰਾਂ 'ਚ ਫਿਰਦੇ ਨੇ। ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦੀ ਸੀ ਕਿ ਔਰਤਾਂ ਦਾ ਫੰਡ ਕਿੱਥੇ ਜਾਂਦਾ ਹੈ? ਔਰਤਾਂ ਨੂੰ ਫੰਡ ਦਵੋ, ਤੁਹਾਡੇ ਨਾਲ ਔਰਤਾਂ ਹੋਣ, ਜਾ ਕੇ ਸਾਡਾ ਹਲਕੇ 'ਚ ਜਾ ਕੇ ਇੱਕ ਵਾਰੀ ਵਿਜ਼ਿਟ ਕਰਕੇ ਦੇਖਣ। ਇਹ ਘਰਾਂ 'ਚ ਬੈਠੇ ਸਾਡੀਆਂ ਹੀ ਨਾ ਮਸ਼ੱਕਤਾਂ ਦੇ ਨਾਲ ਇਹ MPA MNA ਬਣਦੇ ਨੇ। ਇਹਨਾਂ ਨੂੰ ਅੱਜ ਤੱਕ ਪੂਰੇ ਪਿੰਡਾਂ ਦਾ ਨਹੀਂ ਪਤਾ ਕਿ ਸਾਡੇ ਪਿੰਡ ਕਿੰਨੇ ਨੇ, ਸਾਡੀਆਂ ਯੂਸੀਆਂ ਕਿੰਨੀਆਂ ਨੇ। ਇਹ ਹੁਣ ਬੋਲ ਬੋਲ ਕੇ ਤੇ ਇਹਨਾਂ ਨੂੰ ਦੱਸਿਆ ਵੇ ਕਿ ਸਾਡੀਆਂ ਯੂਸੀਆਂ ਦਾ ਪਤਾ ਕਰੋ, ਸਾਡੇ ਹਲਕਿਆਂ ਦਾ ਪਤਾ ਕਰੋ। ਉਹਦੇ ਵਿੱਚ ਵੀ ਇਹਨਾਂ ਨੇ 14 ਯੂਸੀਆਂ ਦੱਸੀਆਂ ਨੇ, ਬਾਕੀ ਇਹ ਪਿੰਡਾਂ 'ਚ ਜਾਂਦਾ ਹੀ ਨਹੀਂ ਹੈ। ਯਾਨੀ ਕਿ ਤੁਹਾਡੇ ਵਰਗੇ ਜਿਹੜੇ ਮੁਖਲਸ ਵਰਕਰਸ ਨੇ, ਉਹ ਜਾ ਕੇ ਡੋਰ ਟੂ ਡੋਰ ਇਹਨਾਂ ਵਾਸਤੇ ਵੋਟ ਮੰਗਦੇ ਨੇ, ਇਹਨਾਂ ਨੂੰ ਤੁਸੀਂ MP MNA ਬਣਾਉਂਦੇ ਹੋ। ਐਸੀਆਂ ਐਸੀਆਂ ਸੜਕਾਂ ਟੁੱਟੀਆਂ ਨੇ, ਨਾਲੀਆਂ ਟੁੱਟੀਆਂ ਨੇ, ਘਰਾਂ ਦੇ ਵਿੱਚ ਇੰਨੀ ਗਰੀਬੀ ਹੈ, ਇਸ ਬੰਦੇ ਨੇ ਕਦੀ ਵੇਖਿਆ ਨਹੀਂ ਜਾ ਕੇ। ਜਿਹੜਾ ਹੁਣ ਮੌਜੂਦਾ ਨਵਾਜ਼ ਲੀਗ ਦਾ MPA ਸੀ ਸਾਬਕਾ ਅਮਾਨੁੱਲਾ ਵੜੈਚ, ਅਮਾਨੁੱਲਾ ਵੜੈਚ, ਹਾਂਜੀ ਠੀਕ। ਤੇ ਦੂਸਰੇ ਨੇ MNA ਸਾਡੇ ਨੇ ਮਹਿਮੂਦ ਬਸ਼ੀਰ ਵਿਰਕ ਸਾਹਿਬ, ਉਹਨਾਂ ਨੂੰ ਫੰਡ ਮਿਲਿਆ ਤੇ ਉਹ ਮੂੰਹ ਮਲਾਜ਼ੀਆਂ ਵਾਸਤੇ। ਉਹਨਾਂ ਨੂੰ ਇੱਕ ਦੋ ਗਲੀਆਂ ਦਾ ਮੈਂ ਕਿਹਾ ਕਿ ਗਲੀਆਂ ਬਣਾਉਣੀਆਂ ਨੇ। ਅੱਛਾ ਦੱਸਾਂਗਾ, ਅੱਜ ਤੱਕ ਗਲੀਆਂ ਹੀ ਨਹੀਂ ਬਣਾਈਆਂ। ਤੇ ਜਿਹੜੀਆਂ ਔਰਤਾਂ, ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਨੇ ਇੰਨੀਆਂ ਉਮੀਦਾਂ ਆਸਾਂ ਰੱਖੀਆਂ ਹੁੰਦੀਆਂ ਨੇ, ਉਹ ਕਿੱਥੇ ਜਾਣ, ਕਿਹਨੂੰ ਕਹਿਣ? ਉਹ ਸਾਡੇ ਕੋਲ ਆਉਂਦੀਆਂ ਨੇ ਤੇ ਅਸੀਂ ਕਿੱਥੋਂ ਇੰਨਾ ਕਰ ਸਕਦੇ ਹਾਂ? ਅਸੀਂ ਤੇ ਉਹ ਹੀ ਕਰ ਸਕਦੇ ਕਿ ਜਿਹੜਾ ਸਾਡੇ ਪੱਲੇ 'ਚ। ਬਾਕੀ ਤੇ ਇਹਨਾਂ ਨੇ ਫੰਡ ਲੈ ਕੇ ਉਹਨਾਂ ਨੂੰ ਕਰਨਾ ਨਾ। ਕੋਈ ਇੱਥੇ ਕੋਈ ਐਸੀ ਫੈਸਿਲਿਟੀ ਹੈ ਕਿ ਕੋਈ ਕਾਰੋਬਾਰ, ਕੋਈ ਮਿੱਲ, ਕੋਈ ਫੈਕਟਰੀ ਹੋਵੇ ਜਿੱਥੇ ਔਰਤਾਂ ਕੰਮ ਕਰ ਸਕਦੀਆਂ ਹੋਣ ਨਾ। ਪੜ੍ਹੇ ਲਿਖੇ ਬੱਚੇ ਜਿਹੜੇ ਨੇ ਜਾਹਲ ਹੋ ਗਏ ਨੇ, ਉਹਨਾਂ ਨੂੰ ਇਹ ਕਦੀ ਇੱਕ ਵੀ ਮੇਰੇ ਕਹਿਣ ਤੇ ਇੱਕ ਵੀ ਬੰਦੇ ਨੇ ਇਹਨਾਂ ਨੇ ਨੌਕਰੀ ਨਹੀਂ ਲੈ ਕੇ ਦਿੱਤੀ। ਸਾਡੀਆਂ ਬੱਚੀਆਂ ਪੜ੍ਹੀਆਂ ਹੋਈਆਂ ਨੇ, MMA BA ਕੀਤਾ ਹੋਇਆ ਵੇ, ਸ਼ਹਿਰੋਂ ਪੜ੍ਹ ਕੇ ਆਈਆਂ ਹੋਈਆਂ ਨੇ, ਲੇਕਿਨ ਇਹਨਾਂ ਨੇ ਇੱਥੇ ਇੱਕ ਬੱਚੀ ਨੇ ਨੌਕਰੀ ਲਵਾਈ। ਪੂਰੇ ਹਲਕੇ ਦੀਆਂ ਖਵਾਤੀਨ ਜਿਹੜੀਆਂ ਸਨ, ਹਾਂਜੀ, ਨਵਾਜ਼ ਲੀਗ ਦਾ ਖਵਾਤੀਨ ਵਿੰਗ, ਹਾਂਜੀ, ਤੁਸੀਂ ਉਹਦੀਆਂ ਪ੍ਰੈਜ਼ੀਡੈਂਟ ਸਾਓ। ਹਾਂਜੀ, ਔਰ ਮੈਂ ਦੇਰ ਤੋਂ ਤੁਸੀਂ ਪ੍ਰੈਜ਼ੀਡੈਂਟ। ਮੈਂ ਬਲਕਿ ਜਿਸ ਵਕਤ ਇਮਰਾਨ ਖਾਨ ਨੇ ਮਰੀਮ ਦੇ ਖਿਲਾਫ ਗੱਲਾਂ ਕੀਤੀਆਂ ਸੀ ਜਾਂ ਉਹਨਾਂ ਨੂੰ ਬੁਰਾ ਭਲਾ ਕਿਹਾ ਸੀ, ਮੈਂ ਪੂਰੇ ਪੰਜਾਬ ਦੇ ਵਿੱਚ ਵਾਹਦ ਔਰਤ ਸੀ ਕਿ ਮੈਂ ਰੈਲੀ ਨਿਕਾਲੀ ਸੀ। 400 ਔਰਤ ਮੇਰੇ ਨਾਲ ਸੀ ਔਰ ਮੇਰੇ ਕੋਲ ਸਬੂਤ ਵੀ ਹੈ। ਮੈਂ ਅਖਬਾਰਾਂ 'ਚ ਵੀ ਮੇਰੀ ਖਬਰ ਆਈ ਸੀ ਕਿ ਇਸ ਬੀਬੀ ਨੇ ਮਰੀਮ ਵਾਸਤੇ ਨਾ ਕਦਮ ਉਠਾਇਆ। ਲੇਕਿਨ ਇਹ ਜਿਹੜੇ ਲੋਕ ਨੇ ਨਾ, ਇਹ ਅੱਗੇ ਵਧਣ ਨਹੀਂ ਦਿੰਦੇ। ਉਹਨਾਂ ਨੂੰ ਇਹ ਡਰ ਪੈ ਜਾਂਦਾ ਕਿਤੇ ਬੀਬੀ ਸਾਡੇ ਤੋਂ ਵੱਧ ਨਾ ਜਾਵੇ। ਯਾਨੀ ਤੁਹਾਡੇ ਜਿਹੜੇ ਮੈਂਬਰਾਨ ਅਸੈਂਬਲੀ ਸਨ, MNA ਮਹਿਮੂਦ ਬਸ਼ੀਰ ਵਿਰਕ ਸਾਹਿਬ ਜਾਂ ਤੁਹਾਡੇ ਨਵਾਜ਼ ਲੀਗ ਦੇ MPA ਅਮਾਨੁੱਲਾ ਵੜੈਚ, ਤੁਹਾਡਾ ਇਹ ਮੌਕਫ ਹੈ ਕਿ ਉਹ ਤੁਹਾਨੂੰ ਅੱਗੇ ਹੋਣ ਹੀ ਕਿਆਦਤ ਦੇ ਨੇੜੇ ਨਹੀਂ ਆਉਣ ਦਿੰਦੇ। ਫਿਰ ਇਹ ਜਿਹੜੇ MPA MNA ਨੇ, ਇਹਨਾਂ ਨੇ ਆਪਣੀਆਂ ਹੀ ਸਰੂੰਗਾਂ ਬਣਾਈਆਂ ਹੋਈਆਂ ਨੇ। ਇਹ ਆਪੇ ਹੀ ਬੈਠ ਕੇ ਖੁਸ਼ ਹੁੰਦੇ ਨੇ, ਆਪੇ ਰਲ ਕੇ ਖਾਂਦੇ ਨੇ। ਗਰੀਬ ਨੂੰ ਕੋਈ ਨਹੀਂ ਪੁੱਛਦਾ। ਸਾਡੇ ਵਰਗੀਆਂ ਔਰਤਾਂ ਨੂੰ ਜਾਂ ਸਾਡੇ ਵਰਗੇ ਬੰਦਿਆਂ ਨੂੰ ਇਹ ਨਹੀਂ ਪੁੱਛਦੇ। ਇਹ ਕਹਿੰਦੇ ਨੇ ਬੀਬੀ ਉੱਤੋਂ ਫੰਡ ਹੀ ਨਹੀਂ ਆਉਂਦਾ। ਲੇਕਿਨ ਹਰ ਦੌਰ, ਹਰ ਹਕੂਮਤ 'ਚ ਫੰਡ ਲਾਜ਼ਮੀ ਆਉਂਦਾ, ਕਿਉਂਕਿ ਉਹਨਾਂ ਨੇ ਫੰਡ ਦੇਣਾ ਹੁੰਦਾ ਤੇ ਇਹਨਾਂ ਨੇ ਅੱਗੋਂ ਚੁੱਕ ਕੇ ਤੇ ਖਾਣਾ ਹੁੰਦਾ। ਨਹੀਂ, ਮੇਰੀ ਗੁਜ਼ਾਰਿਸ਼ ਇਹ ਲਾਉਂਦੇ ਨਹੀਂ। ਇਹ ਤੇ ਆਪ ਤੇ ਤੁਸੀਂ ਫਰਮਾਇਆ ਕਿ MPA MNA ਆਪ ਤੇ ਪਿੰਡਾਂ 'ਚ ਜਾਂਦੇ ਨਹੀਂ, ਬੂਹੇ ਜਾ ਕੇ ਵੋਟ ਤੇ ਮੰਗਦੇ ਹੋ। ਮੰਗਦੇ ਹੀ ਨਹੀਂ, ਅਸੀਂ ਮੰਗਦੇ ਤੇ ਤੁਸੀਂ ਮੰਗਦੇ ਹੋ। ਤੇ ਜਿਹੜੀਆਂ ਫਿਰ ਔਰਤਾਂ ਵਿਚਾਰੀਆਂ ਬੇਰੁਜ਼ਗਾਰ ਨੇ, ਕੋਈ ਐਸੀ ਬੇਵਾ ਔਰਤ ਹੈ ਜਿਹਦਾ ਪੁੱਤਰ ਜਵਾਨ ਹੈ, ਪੜ੍ਹਿਆ ਲਿਖਿਆ, ਬੇਰੁਜ਼ਗਾਰ। ਮੈਂ ਇੱਕ ਦਫਾ ਫੋਨ ਕੀਤਾ ਹਾਜੀ ਸਾਹਿਬ ਨੂੰ, ਮੈਂ ਕਿਹਾ ਹਾਜੀ ਸਾਹਿਬ ਮੇਰੇ ਔਰਤਾਂ ਆਉਂਦੀਆਂ ਨੇ, ਜਿੰਨਾ ਕਿ ਮੈਂ ਜਿੰਨੇ ਜੋਗੀ ਹੈ ਮੈਂ ਹਾਜੀ ਮਾਨੁੱਲਾ ਵੜੈਚ ਸਾਹਿਬ, ਹਲਕਾ 70, ਹਾਂਜੀ, ਉਹਨਾਂ ਨੂੰ ਮੈਂ ਫੋਨ ਕੀਤਾ। ਮੈਂ ਕਿਹਾ ਹਾਜੀ ਸਾਹਿਬ ਮੈਨੂੰ ਔਰਤਾਂ ਤੰਗ ਕਰਦੀਆਂ ਨੇ, ਤੁਸੀਂ ਇਸ ਤਰ੍ਹਾਂ ਕਰੋ, ਸਾਹਿਬ ਹਸੀਅਤ ਹੋ, ਮਾਲਦਾਰ ਹੋ, ਤੇ ਫੰਡ ਵੀ ਤੁਹਾਨੂੰ ਆਉਂਦਾ ਹੈ, ਲੇਡੀਜ਼ ਔਰਤਾਂ ਦਾ ਫੰਡ ਖਵਾਤੀਨ ਦਾ ਆਉਂਦਾ ਹੈ, ਤੇ ਤੁਸੀਂ ਨਾ ਕੁਛ ਹੈਲਪ ਕਰੋ। ਮੈਂ ਕਦੀ ਆਪਣਾ, ਜੇ ਮੈਨੂੰ ਕੋਈ ਫੰਡ ਦੇਵੇ ਨਾ, ਮਦਦ ਕਰੇ, ਮੈਂ ਕਦੀ ਆਪਣੇ ਹੱਥ ਨਹੀਂ ਕਦੀ ਫੜਿਆ। ਕਿਉਂਕਿ ਔਰਤ ਹੋਵੇ ਜਾਂ ਮਰਦ ਹੋਵੇ, ਸੋਨਾ ਪੈਸਾ ਦੇਖ ਕੇ ਨਾ ਤੇ ਦਿਲ ਖਰਾਬ ਹੋ ਜਾਂਦੇ ਨੇ। ਮੈਂ ਡਾਇਰੈਕਟ ਉਹਨੂੰ ਮਿਲਾ ਦਿੰਦੀ ਹਾਂ ਤੇ ਡਾਇਰੈਕਟ ਹੀ ਦਵਾ ਛੱਡਣੀ ਹਾਂ। ਮੈਂ ਕਿਹਾ ਹਾਜੀ ਸਾਹਿਬ ਤੁਸੀਂ ਮੇਰੇ ਘਰ ਆਓ, ਆ ਕੇ ਤੇ ਕੋਈ ਜਿਹੜੀਆਂ ਨੇ ਜ਼ਰੂਰਤਮੰਦ ਔਰਤਾਂ ਨੇ, ਉਹਨਾਂ ਨੂੰ ਤੁਸੀਂ ਆਪਣੇ ਹੱਥ ਨਾਲ ਕੋਈ ਜ਼ਕਾਤ ਖਰਾ ਦਿਓ। ਤੇ ਹਾਜੀ ਸਾਹਿਬ ਮੈਨੂੰ ਕਹਿੰਦੇ ਕਿਹੜੀ ਜ਼ਕਾਤ, ਉਹ ਕੀ ਹੁੰਦੀ ਏ, ਸਦਕਾ ਕੀ ਹੁੰਦਾ? ਮੈਂ ਤੇ ਕਦੀ ਨਹੀਂ ਦਿੱਤਾ।
ਮੈਂ ਕਿਹਾ ਇਸ ਵਾਸਤੇ ਖਾ ਖਾ ਕੇ ਤੁਸੀਂ ਢਿੱਡ ਵਧਾਏ ਨੇ ਏਡੇ ਵੱਡੇ। ਤੇ ਫੋਨ ਬੰਦ ਕਰਤਾ ਹੱਸ ਕੇ। ਇਹ ਤੇ ਇਹਨਾਂ ਦੇ ਹਾਲ ਨੇ, ਤੇ ਇਹਨਾਂ ਨਾਲ ਕੀ ਤਾਵਨ ਕਰੀਏ, ਕੀ ਇਹਨਾਂ ਦੇ ਨਾਲ ਚੱਲੀਏ, ਕੀ ਇਹਨਾਂ ਨੂੰ ਦਈਏ ਵੋਟਾਂ ਲੈ ਕੇ। ਅਗਲੀਆਂ ਕਹਿੰਦੀਆਂ ਅਸੀਂ ਨਹੀਂ ਵੋਟਾਂ ਦਿੰਦੀਆਂ, ਤੁਸੀਂ ਹਰ ਵਾਰ ਸਾਡੇ ਨਾਲ ਧੋਖਾ ਕਰਦੇ ਹੋ। ਅੱਛਾ, ਤੇ ਹੁਣ ਤੁਸੀਂ ਇਹ ਜਿਹੜਾ ਫੈਸਲਾ ਕੀਤਾ ਕੁਝ ਦੇਰ ਪਹਿਲੇ, ਹਾਂਜੀ ਤੁਹਾਡੇ ਇਸੇ ਹੀ ਹਲਕੇ ਦੇ ਵਿੱਚ ਹਾਂਜੀ ਇੱਕ ਆਜ਼ਾਦ ਉਮੀਦਵਾਰ ਖੜੇ ਹੋਏ ਨੇ, ਹਾਂਜੀ ਆਤਿਫ ਮੁਨੀਰ ਦੁੱਗਲ ਸਾਹਿਬ ਜਿਨ੍ਹਾਂ ਦਾ ਨਾਂ ਹੈ। ਹਾਂਜੀ ਕੁਝ ਦਿਨ ਪਹਿਲੇ ਤੁਸੀਂ ਆਪਣੀਆਂ ਹਜ਼ਾਰਾਂ ਨਵਾਜ਼ ਲੀਗੀ ਖਵਾਤੀਨ ਜਿਹੜੀਆਂ ਸਨ ਉਹਨਾਂ ਦੇ ਨਾਲ ਛੱਡ ਕੇ ਨਵਾਜ਼ ਲੀਗ ਨੂੰ ਤੇ ਤੁਸੀਂ ਉਹ ਆਜ਼ਾਦ ਉਮੀਦਵਾਰ ਜਿਹੜਾ ਤੁਹਾਡੇ ਹਲਕੇ ਦੇ ਵਿੱਚ ਆਇੰਦਾ ਇੰਤਖਾਬਾਤ ਦੇ ਵਿੱਚ ਹਿੱਸਾ ਲੈ ਰਿਹਾ ਉਮੀਦਵਾਰ ਹੈ, ਤੁਸੀਂ ਉਹਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਹਾਂਜੀ ਤੇ ਇਹ ਜਿਹੜਾ ਤੁਸੀਂ 3000 ਤੋਂ ਜ਼ਿਆਦਾ ਖਵਾਤੀਨ ਲੈ ਕੇ ਇੱਧਰ ਆਏ ਹੋ ਨਵਾਜ਼ ਲੀਗ ਛੱਡ ਕੇ, ਹਾਂਜੀ ਇਹਦੇ ਤੋਂ ਇਹ ਤੇ ਪਤਾ ਲੱਗਦਾ ਹੈ ਕਿ ਕਿੰਨੀ ਮਾਸ਼ਾਅੱਲਾ ਤੁਹਾਡੀ ਮਕਬੂਲੀਅਤ। ਮੇਰੇ ਪਾਸ 7000 ਔਰਤ ਹੈ ਟੋਟਲ। ਵਾਹ ਵਾਹ। ਲੇਕਿਨ ਸਾਡੇ ਜਿੰਨੇ ਵੀ ਹੁਕਮਰਾਨ ਨੇ ਇੰਤਜ਼ਾਮਾਤ ਨਹੀਂ ਕਰ ਸਕਦੇ, ਔਰਤਾਂ ਨੂੰ ਸੰਭਾਲ ਨਹੀਂ ਸਕਦੇ। ਇਸ ਵਾਸਤੇ ਅਸੀਂ ਇੰਨੀਆਂ ਲਿਆਈ ਦੀਆਂ ਨਹੀਂ, ਜ਼ਾਹਰ ਹੀ ਨਹੀਂ ਕਰੀਦੀਆਂ। ਹਾਂਜੀ, ਇਹਨਾਂ ਨੇ ਵੀ ਮੈਨੂੰ ਖਾਬ ਦਿਖਾਏ ਕਹਿ ਲਓ। ਇਹਨਾਂ ਨੇ ਵਾਅਦੇ ਕੀਤੇ ਨੇ ਕਿ ਅਗਰ ਮੈਂ ਹੋ ਜਾਣਾ ਤੇ ਔਰਤਾਂ ਵਾਸਤੇ ਫੈਕਟਰੀ ਬਣਾਵਾਂਗਾ ਜਿਹਦੇ 'ਚ ਸਿਰਫ ਔਰਤਾਂ ਕੰਮ ਕਰਨ, ਔਰਤਾਂ ਨੂੰ ਬੇਨਜ਼ੀਰ ਦੇ ਪੈਸੇ ਲਗਵਾਵਾਂਗਾ, ਤੁਹਾਨੂੰ ਕਿਤੇ ਜਾਣਾ ਨਹੀਂ ਪਏਗਾ, ਘਰ ਬੈਠਿਆਂ ਔਰਤਾਂ ਨੂੰ ਤੁਹਾਨੂੰ ਕੁਛ ਨਾ ਕੁਛ ਦਿਆ ਕਰਾਂਗੇ। ਜਿਹੜੇ ਹੁਣ ਆਜ਼ਾਦ ਉਮੀਦਵਾਰ ਖੜੇ ਹੋਏ ਨੇ, ਜਿਹੜੀਆਂ ਬੱਚੀਆਂ ਪੜ੍ਹੀਆਂ ਨੇ, ਜਿਹੜੀਆਂ ਕਿ ਨਾ ਕਿਸੇ ਨੌਕਰੀ ਤੇ ਉਹਨਾਂ ਨੂੰ ਲਗਵਾਵਾਂਗਾ। ਜਿਹੜੇ ਬੱਚੇ ਪੜ੍ਹੇ ਲਿਖੇ ਨੇ ਫਜ਼ੂਲ ਫਿਰਦੇ ਨੇ, ਪਤਾ ਕਿੰਨੀ ਗਰੀਬੀ ਹੈ। ਇੱਕ ਖਾਵੰਦ ਦੇ ਕਮਾਈ ਦੇ ਨਾਲ ਤੇ ਘਰ ਚੱਲਦੇ ਨਹੀਂ ਹੈ। ਹੁਣ ਘਰ ਦਾ ਹਰ ਫਰਦ ਕਮਾਵੇ ਤੇ ਫਿਰ ਘਰ ਚੱਲਦੇ ਨੇ। ਜੀ ਜੀ। ਜਿਹੜੇ ਬੱਚੇ ਜ਼ਿਆਦਾ, ਕਾਫੀ ਬੱਚੇ ਐਸੇ ਨੇ ਕਿ MA BA ਕਰਕੇ ਨਾ ਤੇ ਉਹ ਵਿਚਾਰੇ ਕੋਈ ਰੇੜੀਆਂ ਲਾਉਂਦੇ ਨੇ ਤੇ ਕੋਈ ਨਸ਼ਾ ਕਰਦੇ ਨੇ। ਤੇ ਇਸ ਤਰ੍ਹਾਂ ਦੀਆਂ ਹੁਕਮਰਾਨਾਂ ਨਾਲ ਕੀ ਫਾਇਦਾ? ਵੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਜੇ ਬੱਚਾ 17 ਸਾਲ ਦਾ ਹੁੰਦਾ ਵੇ ਤੇ ਉਹਨੂੰ ਨਾਲ ਜੌਬ ਵੀ ਕਰਾਉਂਦੇ ਨੇ ਤੇ ਨਾਲ ਉਹਨੂੰ ਪੜ੍ਹਾਈ ਵੀ ਦਿੰਦੇ ਨੇ ਕਿ ਬੇਟਾ ਜੀ ਪੜ੍ਹੋ ਤੇ ਨਾਲ ਜੌਬ ਕਰੋ। ਉਹ ਛੋਟੇ ਛੋਟੇ ਟੁਕੜਿਆਂ 'ਚ ਮੁਲਕ ਨੇ। ਸਾਡਾ ਤੇ ਮੁਲਕ ਹੀ ਇੰਨਾ ਅੱਛਾ ਹੈ ਤੇ ਇੰਨੀ ਜ਼ਰਖੇਜ਼ ਇਹਦੀ ਮਿੱਟੀ ਹੈ ਕਿ ਇੱਥੇ ਇੰਨੇ ਖਜ਼ਾਨੇ ਨੇ ਕਿ ਤੁਸੀਂ ਆਪਣੇ ਮੁਲਕ ਨੂੰ ਅਗਰ ਪ੍ਰਮੋਟ ਕਰੋ ਨਾ ਤੇ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਨਹੀਂ ਤਾਂ ਤੁਸੀਂ 85 ਤੋਂ ਲੱਗੇ ਹੋ ਇਹਨਾਂ ਦੇ ਨਾਲ। ਹਾਂਜੀ, ਹੁਣ ਤੱਕ ਤੁਸੀਂ ਇਹਨਾਂ ਨੂੰ, ਇਹ ਆਪਣੇ ਹੁਕਮਰਾਨਾਂ ਨੂੰ, ਤੁਹਾਡੀ ਮੁਲਾਕਾਤ ਹੀ ਨਹੀਂ ਹੋਈ ਤੇ ਤੁਸੀਂ ਇਹ ਗੱਲਾਂ ਉਹਨਾਂ ਨੂੰ ਕਿਵੇਂ ਸਮਝਾ? ਅਸੀਂ ਹਰ ਬਣਾ 8 ਦਿਨੀ 10 ਦਿਨੀ ਉਹਨਾਂ ਦੇ ਕੋਲ ਆਪਣੀ ਗਾੜੀ ਦੇ ਵਿੱਚ ਜਾਈਦਾ ਸੀ, ਜਾ ਕੇ ਉਹਨਾਂ ਦੇ ਘਰ ਬੈਠੀਦਾ ਸੀ। ਲੇਕਿਨ ਉਹ ਸਾਨੂੰ ਲਿਫਟ ਹੀ ਨਹੀਂ ਕਰਾਉਂਦੇ ਨੇ। ਅਸੀਂ ਸ਼ਕਲ ਵਿਖਾ ਕੇ ਤੇ ਵਾਪਸ ਆ ਜਾਈਦਾ ਸੀ ਕਿ ਅਸੀਂ ਆਏ ਨੇ। ਸਾਡੀ ਉਹਨਾਂ ਨੇ ਗੱਲ ਨਹੀਂ ਸੁਣੀ। ਅਗਰ ਅਸੀਂ ਉਹਨਾਂ ਨੂੰ 1-2 ਕੰਮ ਕਹੇ ਨੇ ਤੇ ਉਹਨਾਂ ਨੇ ਕਿਹਾ ਅੱਛਾ ਕਰਾਂਗੇ, ਲਓ ਜੀ ਕੀਤੇ ਹੀ ਨਹੀਂ ਹੈ। ਯਾਨੀ ਤੁਹਾਡੇ ਤੇ ਜਿਹੜੀਆਂ ਔਰਤਾਂ ਭੈਣਾਂ ਮਾਵਾਂ ਧੀਆਂ ਜਿਹੜੀਆਂ ਮੇਰੇ ਨਾਲ ਨੇ, ਉਹਨਾਂ ਨੂੰ ਮੇਰੇ ਤੇ ਉਮੀਦ ਹੁੰਦੀ ਹੈ ਤੇ ਮੈਂ ਫਿਰ ਝੂਠੀ ਪੈਂਦੀ ਹਾਂ। ਮੈਨੂੰ ਬੜੀ ਤਕਲੀਫ ਹੁੰਦੀ ਹੈ ਕਿ ਮੈਨੂੰ ਇਹਨਾਂ ਦੀ ਬਦੁਆ ਹੀ ਨਾ ਲੱਗ ਜਾਏ, ਮੈਨੂੰ ਇਹਨਾਂ ਦੀ ਹਾਂ ਹੀ ਨਾ ਲੱਗ ਜਾਏ। ਉਹ ਮੈਂ ਵਾਅਦਾ ਕਰ ਲੈਂਦੀ ਹਾਂ ਕਿ ਮੈਨੂੰ ਤੁਸੀਂ ਵੋਟ ਦੇਣਾ ਤੇ ਮੈਂ ਤੁਹਾਡੇ ਕੰਮ ਕਰਾਵਾਂਗੀ। ਕੁਛ ਵੀ ਨਹੀਂ, ਉਹ ਵੋਟ ਵੀ ਦੇ ਛੱਡਦੀਆਂ ਨੇ ਤੇ ਅੱਗੋਂ ਉਹਨਾਂ ਦਾ ਕੰਮ ਵੀ ਨਹੀਂ ਹੁੰਦਾ। ਇਸ ਵਾਸਤੇ ਮੈਂ ਪਿੱਛੇ ਹਟੀ ਹਾਂ। ਇਹ ਹੁਣ ਜਿਹੜਾ ਤੁਸੀਂ ਆਪਣੀਆਂ, ਨਹੀਂ ਤੇ ਅੱਜ ਤੋਂ ਪਹਿਲੇ ਹਮੇਸ਼ਾ ਹੀ ਸਾਡੇ ਕਿਲਾ ਦੀਦਾਰ ਸਿੰਘ ਤੇ ਗੁਜਰਾਂਵਾਲੇ ਦੇ ਵਿੱਚ ਨੂਨ ਲੀਕ ਸੀ। ਹੁਣ ਇਹ ਲੋਕ ਜਿਹੜੇ ਨੇ ਇਸਤੇਮਾਲ ਕਰ ਲੈਂਦੇ ਨੇ ਤੇ ਸਾਡੇ ਕੰਮ ਨਹੀਂ ਕਰਦੇ ਜੀ। ਇਸ ਵਾਸਤੇ ਹੁਣ ਦੁਨੀਆ ਪਿੱਛੇ ਹਟ ਗਈ ਹੈ। ਹਾਂਜੀ। ਤੇ ਇਹ ਜਿਹੜਾ ਤੁਹਾਡਾ ਹਲਕਾ ਹੈ, ਹਾਂਜੀ, ਜਿਹਦੀਆਂ ਤੁਸੀਂ ਹਾਂਜੀ ਖਵਾਤੀਨ ਵਿੰਗ ਦੀਆਂ ਸਦਰ ਸਾਹਿਬ ਔਰ 85 ਤੋਂ ਚੱਲਦੇ ਆ ਰਹੇ ਹੋ, ਹੁਣ ਤੁਸੀਂ ਕੀ ਵੇਖਦੇ ਹੋ ਕਿ ਜਿਹੜਾ 2024 ਦੇ ਇੰਤਖਾਬਾਤ ਹੋ ਰਹੇ ਨੇ ਤੁਹਾਡੇ ਇਸੇ ਹਲਕੇ 'ਚ ਹੁਣ ਵੀ ਕੋਈ ਨਵਾਜ਼ ਲੀਗ ਦਾ ਬੰਦਾ ਜਿੱਤੇਗਾ ਕਿ ਨਹੀਂ? ਮੁਸ਼ਕਲ ਲੱਗਦੀ ਹੈ। ਠੀਕ। ਹਾਂਜੀ, ਨਵਾਜ਼ ਲੀਗ ਦੇ ਬੰਦੇ ਤੇ ਹਰ ਹਲਕੇ ਦੇ ਵਿੱਚ ਕਮ ਸੇ ਕਮ ਗੁਜਰਾਂਵਾਲਾ ਡਿਵੀਜ਼ਨ 'ਚ ਤੇ ਅਸੀਂ ਇਹੀ ਪੈ ਵੇਖਦੇ ਹਾਂ ਕਿ ਹਰ ਹਲਕੇ ਦੇ ਵਿੱਚ ਨਵਾਜ਼ ਲੀਗ ਦਾ ਜਿਹੜਾ ਉਮੀਦਵਾਰ ਹੈ ਜਾਂ ਜਿਹੜਾ ਪਹਿਲੇ ਸਾਬਕ MP ਸੀ, ਉਹਦੇ ਮੁਕਾਬਲੇ ਤੇ ਵੀ ਨਵਾਜ਼ ਲੀਗ ਦਾ ਹੀ ਕੋਈ ਖਲੋ ਗਿਆ। ਗੱਲ ਸੁਣੋ ਜੀ, ਇਹ ਗੱਲ ਬੜੀ ਗਹਿਰੀ ਹੈ ਤੇ ਡੂੰਘੀ ਹੈ। ਜਿਸ ਵਕਤ ਨਾ ਇਹ ਨੂਨ ਲੀਗ ਫਟ ਗਈ ਹੈ, ਹੁਣ ਪਿੱਛੇ ਦੁਨੀਆ ਹਟ ਗਈ ਹੈ। ਇਹ ਜਿਹੜੇ ਹੁਕਮਰਾਨ ਨੇ ਨਾ, ਇਹ 2 ਨੰਬਰੀ ਕਰ ਲੈਂਦੇ ਨੇ। ਵੋਟਾਂ ਪਾਉਣ ਕੋਈ ਔਰਤ ਨਹੀਂ ਜਾਂਦੀ, ਬੰਦੇ ਵੀ ਇੰਨੇ ਨਹੀਂ ਸ਼ੋਅ ਕਰਦੇ। ਲੇਕਿਨ ਇਹਨਾਂ ਨੇ ਆਪਣੀਆਂ ਇੱਜ਼ਤਾਂ ਦੀ ਖਾਤਰ ਤੇ ਫੰਡ ਖਾਣ ਦੀ ਖਾਤਰ ਇਹ 2 ਨੰਬਰੀ ਕਰਦੇ ਨੇ। ਹਾਂਜੀ, ਇਹ ਵੋਟਾਂ ਦੇ ਜਿਹੜੇ MP MA ਹੁਣ ਬਣਨੇ ਨੇ ਨਾ, ਇਹ ਵੀ ਇਹਨੂੰ ਬਸ ਕਾਗਜ਼ੀ ਕਾਰਵਾਈ ਹੈ। ਇਹਨਾਂ ਨੇ ਅੱਗੋਂ ਕੀਤੇ ਹੁੰਦੇ ਨੇ ਪੈਸੇ ਲੈਣ ਦੇਣ ਕਰਕੇ ਤੇ ਇਹਨਾਂ ਨੇ ਮਿੱਥਿਆ ਹੁੰਦਾ ਵੇ ਕਿ ਮੈਂ MPA ਬਣਨਾ ਤੇ ਮੈਂ MNA ਬਣਨਾ। ਇਹ ਸਭ
ਮੈਂ ਇਹ ਨਹੀਂ ਕਹਿੰਦੀ ਕਿ ਸਾਰੀ ਨੂਨ ਲੀਗ ਹੀ ਖਰਾਬ ਹੈ। ਮੀਆਂ ਸਾਹਿਬ ਵੀ ਠੀਕ ਨੇ, ਉਹਨਾਂ ਦੇ ਜਜ਼ਬਾਤ ਵੀ ਅੱਛੇ ਨੇ, ਉਹਨਾਂ ਦੇ ਖਿਆਲਾਤ ਵੀ ਅੱਛੇ ਨੇ। ਉਹ ਜਿਹੜਾ ਹੁਣ ਦਿਖਾਉਂਦੇ ਨੇ ਨਾ ਖਾਬ, ਉਹ ਵੀ ਠੀਕ ਹੋਏਗਾ। ਲੇਕਿਨ ਜਿਹੜੇ ਨੀਚੇ ਲੋਕ ਨੇ ਨਾ, ਇਹ 2 ਨੰਬਰੀ ਕਰ ਜਾਂਦੇ ਨੇ। ਆਵਾਮ ਦੀ ਆਵਾਜ਼ ਅੱਗੇ ਨਹੀਂ ਪਹੁੰਚਾਉਣ ਦਿੰਦੇ ਨਾ, ਉਹ ਦਬਾ ਦਿੰਦੇ ਨੇ। ਹੁਣ ਪਹਿਲੇ ਸਾਡੇ ਹੁੰਦਾ ਸੀ ਕਿ ਬੰਦੇ ਸਾਡੇ ਨਾਲ ਫੈਸਲੇ ਕਰਦੇ ਹੁੰਦੇ ਸੀਗੇ। ਹੁਣ ਮਜਬੂਰ ਹੋ ਕੇ ਔਰਤਾਂ ਨਿਕਲ ਆਈਆਂ ਨੇ ਬਾਹਰ, ਕਹਿੰਦੀਆਂ ਨੇ ਸਾਡੀ ਵੋਟ ਦਾ ਇਸ ਗਲਤ ਇਸਤੇਮਾਲ ਹੁੰਦਾ ਹੈ। ਨਹੀਂ ਤੇ ਔਰਤਾਂ ਮੈਜੋਰਟੀ 'ਚ ਨੇ ਪਾਕਿਸਤਾਨ 'ਚ, ਔਰਤਾਂ ਨੂੰ ਆਉਣਾ ਚਾਹੀਦਾ ਬਾਹਰ। ਹੁਣ ਨਿਕਲਾਂਗੇ ਇਨਸ਼ਾਅੱਲਾ ਤਾਲਾ, ਹੁਣ ਇਹ ਪਤਾ ਲੱਗੇਗਾ ਨਾ। ਲੇਕਿਨ ਅੱਛਾ ਇਹ ਦੱਸੋ ਕਿ ਤੁਹਾਡੇ ਹਲਕੇ ਦੇ ਵਿੱਚ ਹੁਣ ਨਵਾਜ਼ ਲੀਗ ਦੇ ਇੱਕ ਤੇ ਸਾਬਕ ਐਮਪੀ ਹੋ ਗਿਆ ਹਾਜੀ ਅਮਾਨੁੱਲਾ ਬੜਾ, ਹਾਂਜੀ, ਇੱਕ ਉਹਨਾਂ ਦੇ ਮੁਕਾਬਲੇ ਤੇ ਮੀਰ ਇਬਰਾਰ ਨਾਂ ਦਾ ਕੋਈ ਬੰਦਾ, ਉਹ ਵੀ ਖਲੋ ਗਿਆ, ਉਹ ਵੀ ਨਵਾਜ਼ ਲੀਗ ਦੀ ਟਿਕਟ ਉਹ ਤੇ ਜੁਮਾ 8 ਦਿਨ ਹੋਇਆ, ਉਹਨੂੰ ਕੀ ਪਤਾ ਸਿਆਸਤ ਦਾ। ਇਸੇ ਤਰ੍ਹਾਂ ਕਿ ਉਹ ਜਿਹੜਾ ਤੇ ਜਿਨ੍ਹਾਂ ਨੂੰ ਸਾਲੋਂ ਸਾਲ ਲੱਗ ਗਏ ਨੇ, ਉਹ ਅੱਜ ਤੱਕ ਅੱਗੇ ਨਹੀਂ ਆਏ ਹੈ। ਤੇ ਪੈਸਾ ਤੇ ਸਾਰਾ ਕੁਝ ਨਹੀਂ ਹੁੰਦਾ। ਤੇ ਉਹ ਅਸ਼ਰਫ ਵੜਾਇਜ ਵੀ ਸੁਣਿਆ ਉਮੀਦਵਾਰ ਹੈ, ਉਹ ਅੱਛੇ ਸਨ। ਉਹਨਾਂ ਦੇ ਦੌਰ 'ਚ ਮੈਂ ਉਹਨਾਂ ਦੇ ਨਾਲ ਕੰਮ ਕੀਤਾ, ਮੈਂ ਉਦੋਂ ਵੀ ਸਦਰ ਰਹੀ ਹਾਂ, ਤੇ ਉਹ ਜ਼ਰਾ ਥੋੜਾ ਬਹੁਤ ਹੈ ਸੀ। ਨਹੀਂ ਲੇਕਿਨ ਹੁਣ 3 ਬੰਦੇ ਉਮੀਦਵਾਰ ਨੇ ਨਵਾਜ਼ ਲੀਗ ਦੇ, ਤੇ ਨਵਾਜ਼ ਲੀਗ 3 ਥਾਵਾਂ ਤੇ ਪਾਰਟ ਨਹੀਂ ਜਾਏਗੀ ਤੁਹਾਡੇ ਹਲਕੇ? ਅੱਜ ਵੀ ਗੁਜਰਾਂਵਾਲੇ ਇਕੱਠ ਹੋਇਆ ਵੇ ਜੀ, ਉੱਥੇ ਇੰਟਰਵਿਊ ਲੈ ਦਿੱਤੇ ਗਏ ਨੇ। ਲੇਕਿਨ ਇਹਨਾਂ ਨੇ ਇੱਥੇ ਹੀ ਮਿੱਥ ਮਥਾ ਲੈਣੇ ਨੇ, ਪੈਸੇ ਦੇ ਲੈਣ ਕਰਕੇ, ਤੇ ਆਪਣੀ ਮਰਜ਼ੀ ਦਾ MP MNA ਰੱਖ ਲੈਣਾ। ਅੱਛਾ, ਤੇ ਇਹਦਾ ਮਤਲਬ ਇਹ ਵੇ ਕਿ ਹੁਣ ਤੁਸੀਂ ਬੇੜੀਆਂ ਸਾੜ ਕੇ ਹਾਂਜੀ, ਕਿਉਂਕਿ ਇਹ ਵੱਟ ਜਿਹੜੇ ਨੇ ਨਾ ਗੁਜਰਾਂਵਾਲੇ ਦੇ, ਇਹ ਮੈਂ ਹੁਣ ਤੁਹਾਨੂੰ ਕੀ ਕਹਾਂ, ਇਹ ਸਾਰੀ 2 ਨੰਬਰੀ ਕਰਦੇ ਨੇ। ਖੁਰਮ ਤੋਂ ਲਾ ਕੇ ਅਬਰਾਰ ਤੱਕ 2 ਨੰਬਰੀ ਹੈ ਸਾਰੀ। ਇਹ ਅੱਗੇ ਕਿਸੇ ਹੋਰ ਨੂੰ ਆਣ ਦਿੰਦੇ ਹੀ ਨਹੀਂ ਵੱਟ ਲੋਕ। ਇਹ ਪੈਸਾ ਲੈ ਲੈਂਦੇ ਨੇ ਨਵਾਜ਼ ਸ਼ਰੀਫ ਕੋਲੋਂ, ਸ਼ਬਾਜ਼ ਸ਼ਰੀਫ ਕੋ, ਹਮਜ਼ਾ ਕੋਲੋਂ, ਹੋਰ ਲੋਕ ਬੜੇ ਨੇ ਸਾਕਦਾਰ, ਇਹਨਾਂ ਨੂੰ ਪੈਸਾ ਦੇ ਛੱਡਦੇ ਨੇ। ਇਹ ਵੋਟਾਂ ਵੀ ਖਰੀਦ ਲੈਂਦੇ ਨੇ ਤੇ MP MNA ਵੀ ਖਰੀਦ ਲੈਂਦੇ ਨੇ। ਇਹ ਪਹਿਲੇ ਹੀ ਬਣ ਜਾਂਦੇ ਨੇ, ਘਰ ਬੈਠੇ ਨੇ MPA ਵਾ ਮੈਂ, ਵੋਟਾਂ ਦੀ ਤਾਂ ਲੋੜ ਹੀ ਨਹੀਂ ਇਹਨਾਂ ਲੋਕਾਂ ਨੂੰ ਪੈਂਦੀ। ਠੀਕ, सबसे बड़ा रुपया, ना माँ ना कहते ना बेटा ना भैया, सबसे बड़ा रुपया। ਅਸੀਂ ਬੇ ਲੌਸ ਚੱਲੇ ਆ। ਅਸੀਂ ਅੱਜ ਤੱਕ ਆਪਣੇ ਕੋਲੋਂ ਪੈਸਾ ਲਾ ਕੇ ਮੈਂ ਇੱਥੇ ਤੱਕ ਪਹੁੰਚੀ ਆ। ਮੇਰੇ ਵਾਲਦ ਸਾਹਿਬ ਮਾਸ਼ਾਅੱਲਾ ਬਹੁਤ ਉਹਨਾਂ ਦਾ ਨਾਂ ਸੀ, ਤੇ ਮੈਨੂੰ ਉਹਨਾਂ ਨੇ 100 ਤੋਲਾ ਉਦੋਂ ਪਾਇਆ ਸੀ। ਤੇ ਮੈਂ ਇਹਨਾਂ ਦਿਨਾਂ 'ਚ ਆ ਕੇ ਬੇਵਾ ਹੋਣ ਤੋਂ ਬਾਅਦ ਮੈਂ ਸਾਰਾ ਵੇਚ ਕੇ ਨਾ ਆਪਣੀ ਵਰਕਰਾਂ ਵਾਸਤੇ, ਆਪਣੇ ਵਾਸਤੇ ਸਾਰਾ ਕਰਦੀ ਰਹੀ ਹਾਂ, ਤੇ ਇੱਥੇ ਤੱਕ ਪਹੁੰਚੀ ਹਾਂ। ਅੱਜ ਤੱਕ ਕਿਸੇ MPA MNA ਨੇ, ਕੌਂਸਲਰ ਨੇ ਮੇਰੇ ਉੱਤੇ 1 ਰੁਪਈਆ ਨਹੀਂ ਖਰਚਿਆ। ਜਿੰਨੇ ਜਲਸੇ ਕਰਾਨੀ ਆ 2-2.5 ਲੱਖ ਰੁਪਈਆ ਲੱਗਦਾ ਖੁਦ ਇਹਨਾਂ ਦੀ ਸਪੈਸ਼ਲ ਗੱਡੀਆਂ ਸੁਣਿਆ 15-15 20 ਤੁਸੀਂ ਆਪਣੇ ਇਹ ਮਰੀਮ ਹੁਣ ਜਦੋਂ ਆਈ ਹੈ ਨਾ, ਮੋਹਤਰਮਾ ਮਰੀਮ ਸਾਹਿਬਾ ਜਿਸ ਵਕਤ 3 ਤਰੀਕ ਨੂੰ ਮਾਰਚ ਨੂੰ ਆਈ ਹੈ ਨਾ ਗੁਜਰਾਂਵਾਲੇ, ਤੇ ਮੈਂ 15 ਟਿਓਟੇ ਲੈ ਕੇ ਗਈ ਸੀ। ਆਪਣੇ ਪੱਲਿਓਂ ਪੈਸੇ ਲਾਏ, ਉਹਨਾਂ ਨੂੰ ਖਾਣਾ ਦਿੱਤਾ, ਉਹਨਾਂ ਨੂੰ ਪਾਣੀ ਦਿੱਤਾ, ਸਕਿਨਾਂ ਬਣਾਈਆਂ, ਸਾਰਾ ਕੁਝ ਕੀਤਾ, ਤੇ ਨਾ ਹੋ ਗਿਆ ਜੀ ਮਾਨੂੱਲਾ। ਯਾਨੀ ਛੋਟੇ ਵਰਕਰ ਦਾ ਅਗਾਂ ਨਾ ਹੀ ਨਹੀਂ ਹੋਣ ਹੀ ਨਹੀਂ ਦਿੰਦੇ। ਉਹਨਾਂ ਨੂੰ ਇਹ ਡਰ ਹੈ ਕਿ ਕਿਤੇ ਬੀਬੀ ਅੱਗੇ ਨਾ ਨਿਕਲ ਜਾਵੇ, ਬਸ। ਤੇ ਇਹਦਾ ਮਤਲਬ ਹੈ ਹੁਣ ਨਗਰ ਮੀਆਂ ਇਹਨਾਂ ਨੂੰ ਤਾਂ ਬੋਲਣਾ ਨਹੀਂ ਆਉਂਦਾ, ਇਹਨਾਂ ਨੂੰ ਤਾਂ ਗੱਲਾਂ ਨਹੀਂ ਕਰਨੀਆਂ ਆਉਂਦੀਆਂ, ਇਹਨਾਂ ਨੂੰ ਤਾਂ ਲੋਕਾਂ ਦੇ ਨਾਲ ਗੱਲ ਨਹੀਂ ਕਰਨੀ ਆਉਂਦੀ ਹੈ। ਇਹਨਾਂ ਨੂੰ ਸਿਰਫ ਨੋਟਾਂ ਦਾ ਹੁੰਦਾ ਕਿ ਨੋਟ ਲੈ ਕੇ ਤੇ ਰੱਖ ਲਈਏ ਤੇ ਅਸੀਂ ਬਸ। ਅੱਛਾ, ਨਾ ਆਖਰ ਤੇ ਇਹ ਦੱਸੋ ਕਿ ਜੇ ਮੀਆਂ ਨਵਾਜ਼ ਸ਼ਰੀਫ ਸਾਹਿਬ ਸਵੇਰੇ ਆਪ ਤੁਹਾਡੇ ਕੋਲ ਆ ਜਾਣ, ਤੁਸੀਂ ਐਡੇ ਪੁਰਾਣੇ ਨਵਾਜ਼ ਲੀਗ ਦੇ ਵਰਕਰ ਹੋ, ਜਾਂ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਆ ਜਾਣ? ਨਹੀਂ, ਇੰਨਾ ਨਹੀਂ ਕਿ ਉਹ ਆਣਗੇ, ਮੈਨੂੰ ਨਹੀਂ ਲੱਗਦਾ ਕਿ ਆਣਗੇ। ਨਹੀਂ, ਜੇ ਆ ਜਾਣ ਤੇ ਫਿਰ ਵਾਪਸ ਆ ਜਾਓਗੇ ਨਵਾਜ਼? ਇਨਸ਼ਾਅੱਲਾ, ਫਿਰ ਵਾਪਸ ਇਨਸ਼ਾਅੱਲਾ। ਠੀਕ ਹੈ ਜੀ। ਲੇਕਿਨ ਮੈਂ ਉਦੋਂ ਵੀ ਉਹਨਾਂ ਅੱਗੇ ਇਹ ਸਵਾਲ ਰੱਖਣਾ ਕਿ ਜਿਹੜੀਆਂ ਮੇਰੀਆਂ ਬੀਬੀਆਂ ਨੇ, ਪਿੰਡਾਂ ਦੇ ਵਿੱਚ ਔਰਤਾਂ ਨੇ, ਉਹਨਾਂ ਵਾਸਤੇ ਕੋਈ ਕਾਰੋਬਾਰ, ਉਹਨਾਂ ਦੀਆਂ ਬੱਚੀਆਂ ਨੂੰ ਕੋਈ ਜੌਬ, ਬੱਚਿਆਂ ਨੂੰ ਕੋਈ ਜੌਬ, ਜਿਹੜੇ ਬੱਚੇ ਨਸ਼ਈ ਨੇ, ਜ਼ਿੰਦਗੀਆਂ ਖਰਾਬ ਹੋ ਗਈਆਂ ਨੇ, ਘਰਾਂ ਦੇ ਘਰ ਉੱਜੜ ਗਏ ਨੇ, ਉਹਨਾਂ ਦਾ ਕੁਝ ਕਰੋਗੇ ਤੇ ਫਿਰ ਮੈਂ ਤੁਹਾਡਾ ਸਾਥ ਦਾਂਗੀ। ਹਾਂ, ਇੱਥੇ ਲੋਕ ਜਿਹੜੇ ਨੇ ਚੁੱਪ ਕਰ ਜਾਂਦੇ ਨੇ, ਅੱਗੇ ਸਾਹਮਣੇ ਵਹਿੰਦੇ ਨੇ ਕਿ ਹੋ ਰਿਹਾ ਹੈ, ਤਮਾਸ਼ਾ ਦੇਖਦੇ ਨੇ, ਮੂਵੀਆਂ ਬਣਾਉਂਦੇ ਨੇ, ਕੁਝ ਕਰ ਨਹੀਂ ਸਕਦੇ। ਮੈਨੂੰ ਜ਼ਰੂਰਤ ਨਹੀਂ ਹੈ, ਅਲਹਮਦੁਲਿਲਾ ਕਿ ਅੱਲਾ ਨੇ ਇੱਜ਼ਤ ਦੀ ਰੋਟੀ ਦਿੱਤੀ ਹੈ, ਖਾਣੇ ਆ। ਲੇਕਿਨ ਮੈਂ ਜਿਸ ਵਕਤ ਲੋਕਾਂ ਦੇ ਘਰਾਂ 'ਚ ਜਾਂਦੀ ਆ ਨਾ, ਮੈਂ ਕਹਿੰਦੀ ਨਵਾਜ਼ ਸ਼ਰੀਫ ਸਾਹਿਬ, ਸ਼ਬਾਜ਼ ਸ਼ਰੀਫ ਵੀ ਨਹੀਂ ਗਏ ਹੋਣੇ, ਬੀਬੀ ਮਰੀਮ ਵੀ ਨਹੀਂ ਗਈ ਹੋਣੀ। ਸ਼ਬਾਜ਼ ਸ਼ਰੀਫ ਸਾਹਿਬ ਸਾਲ ਬਾਅਦ ਜਾਂਦੇ ਨੇ ਨਾ, ਜਦੋਂ ਆਂਦਾ ਵੇ ਸਲਾਬ ਆਂਦਾ, ਤੇ 1 ਸਾਲ ਦੇ ਵਿੱਚ 1 ਦਿਨ ਜਾਂ 2 ਦਿਨ ਜਾਂ 5 ਦਿਨ ਜਾਂਦੇ ਨੇ, ਸਲਾਬ ਵਾਲਿਆਂ ਨੂੰ ਰਿੜਦਿਆਂ ਨੂੰ ਧੋਂਦੇ ਨੇ, ਰਟਾਉਂਦੇ ਨੇ, ਇਹ ਹੀ ਕਰਦੇ ਨੇ ਨਾ। ਸਾਡੇ ਕਿਲੇ ਦਾ ਹਾਲ ਇਹ ਵੇ ਕਿ ਸਾਡੇ ਕਿਲੇ ਦੇ ਵਿੱਚ 6 ਮਹੀਨੇ ਸਲਾਬ ਆਇਆ ਰਹਿੰਦਾ, ਸਾਰੀਆਂ ਨਾਲੀਆਂ ਬੰਦ, ਸਾਰੀਆਂ ਗਲੀਆਂ ਬੰਦ, ਸੀਵਰੇਜ ਦਾ ਬੜਾ ਗੰਦਾ ਬੰਦੇ ਜਿਹੜੇ ਨੇ ਤਾਂ ਉਹ ਤਾਂ ਚਲੇ ਜਾਂਦੇ ਨੇ ਰੋਟੀ ਰੋਜ਼ੀ ਵਾਸਤੇ। ਬੀਬੀਆਂ ਜਿਹੜੀਆਂ ਨੇ ਬਾਲਟੀਆਂ ਭਰ ਕੇ ਗੰਦ ਬਾਹਰ ਸਿੱਟਦੀਆਂ ਨੇ, ਫਿਰ ਸ਼ਾਮ ਨੂੰ ਭਰਿਆ ਹੁੰਦਾ ਘਰ। ਬੁਰੇ ਹਾਲ ਦੇ ਭੌਂਕੇ ਦਿਹਾੜੇ ਨੇ।
ਤੇ ਸਾਡੇ ਹੁਕਮਰਾਨ ਸੁੱਤੇ ਨੇ ਸੀਟਾਂ ਟਿਕਟਾਂ ਪੈਸੇ ਲੈ ਕੇ, ਉਹਨਾਂ ਨੂੰ ਫਿਕਰ ਹੀ ਨਹੀਂ ਹੈ ਕਿਸੇ ਦਾ। ਅੱਲਾ ਜੇ ਤੁਹਾਨੂੰ ਇੱਜ਼ਤ ਦਿੰਦਾ ਨਾ ਤੇ ਤੁਸੀਂ ਉਹ ਬੱਚਿਆਂ ਦਾ, ਉਸ ਕਿਲੇ ਦਾ, ਉਸ ਪਿੰਡ ਦਾ, ਉਸ ਸ਼ਹਿਰ ਦਾ ਕੁਝ ਸੋਚੋ, ਕੁਝ ਕਰੋ ਕਿ ਕੱਲ ਨੂੰ ਤੁਹਾਨੂੰ ਕੋਈ ਜੁੱਤੀਆਂ ਨਾ ਮਾਰੇ, ਕੋਈ ਅੰਡੇ ਨਾ ਮਾਰੇ, ਕੋਈ ਤੁਹਾਨੂੰ ਬੁਰਾ ਨਾ ਕਵੇ। ਮੈਂ ਤਾਂ ਡਰਦੀ ਰਹਿੰਦੀ ਹਾਂ ਕਿ ਮੈਨੂੰ ਕੋਈ ਬਦਵਾ ਨਾ ਬੀਬੀ ਦੇ ਦੇਵੇ। ਜਿਸ ਵਕਤ ਉਹਨਾਂ ਨੂੰ ਅਸੀਂ ਆ ਕੇ ਲੈ ਕੇ ਆਉਂਦੇ ਹਾਂ ਨਾ ਤੇ ਉਹਨਾਂ ਦੇ ਵਿੱਚ, ਉਹਨਾਂ ਦੇ ਕੋਲ ख्वाब ਹੁੰਦੇ ਨੇ ਜਿਹੜੇ ਉਹਨਾਂ ਦੇ ਦਿਮਾਗ 'ਚ ਹੁੰਦੇ ਨੇ ਕਿ ਅਸੀਂ ਜਾਣਾ ਤੇ ਸ਼ਾਇਦ ਸਾਡਾ ਕੋਈ ख्वाब ਪੂਰਾ ਹੋ ਜਾਏ, ਕੋਈ ਮੇਰੇ ਬੱਚੇ ਦੀ ਨੌਕਰੀ ਲੱਗ ਜਾਏ, ਕੋਈ ਮੇਰੀ ਬੇਟੀ ਦੀ ਕੋਈ ਨੌਕਰੀ ਲੱਗ ਜਾਏ, ਜਾਂ ਕੋਈ ਮੇਰਾ ਹੀ ਕੋਈ ਸਦਕਾ ਖੈਰਾਤ ਲੱਗ ਜਾਏ। ਜਿਸ ਵਕਤ ਉਹਨਾਂ ਦਾ ਕੁਝ ਨਹੀਂ ਬਣਦਾ ਤੇ ਫਿਰ ਬਦੁਆਵਾਂ ਹੀ ਦਿੰਦੇ ਨੇ। ਤੇ ਇਹ ਯਾਦ ਰੱਖਣਾ ਚਾਹੀਦਾ ਹਰ ਭੈਣ ਨੂੰ, ਹਰ ਧੀ ਨੂੰ, ਹਰ ਮਾਂ ਨੂੰ, ਮੇਰੇ ਭਰਾਵਾਂ ਨੂੰ, ਮੇਰੇ ਵਾਲਦੇ ਬਜ਼ੁਰਗਾਂ ਜਿਹੜੇ ਨੇ, ਕਿ ਅਸੀਂ ਮਰਨਾ ਤੇ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਹੋਣਾ, ਜਾਣੇ ਨੇ ਸਿਰਫ ਅਮਾਲ। ਅੱਲਾਹ ਪੈਸਾ ਧੇਲਾ ਜਿੰਨਾ ਮਰਜ਼ੀ ਤੁਸੀਂ ਹੱਕ ਹਲਾਲ ਦਾ ਵੀ ਹੋਵੇ, ਚੋਰੀ ਦਾ ਵੀ ਹੋਵੇ, ਰਿਸ਼ਵਤ ਵੀ ਹੋਵੇ, ਇੱਥੇ ਸਿੱਟ ਜਾਣਾ। ਕੀ ਕਹਿੰਦੇ ਨੇ, ਉੱਥੇ ਹੋਣੇ ਨੇ ਨਬੇੜੇ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ, ਅਮਲਾਂ ਦੇ ਨਾਲ ਨਬੇੜੇ ਹੋਣੇ ਨੇ। ਤੇ ਇਹ ਚੀਜ਼ ਅਗਰ ਤੁਸੀਂ ਸੋਚ ਲਵੋ ਤੇ ਸਾਡੇ ਪਾਕਿਸਤਾਨ ਦੀ ਇੰਨੀ ਕੁ ਖੁਸ਼ਹਾਲੀ ਹੋਏ, ਮੈਂ ਕਹਿੰਦੀ ਹਾਂ ਕਿ ਸਾਰਿਆਂ ਤੋਂ ਨੰਬਰ 1 ਸਾਡਾ ਪਾਕਿਸਤਾਨ ਜਾਵੇ, ਜਿੰਨੀ ਕਿ ਇਹਦੀ ਬੁਰਾਈ ਹੋ ਚੁੱਕੀ ਹੈ। ਹਰ ਬੱਚਾ, ਹਰ ਸ਼ਹਿਰ, ਹਰ ਮੁਲਕ ਦੇ ਵਿੱਚ ਸਾਡੇ ਪਾਕਿਸਤਾਨ ਦੀ ਬੁਰਾਈ ਹੋ ਰਹੀ ਹੈ ਕਿ ਹਾਏ ਇਸ ਤਰ੍ਹਾਂ ਐਸੇ ਹੋ ਰਿਹਾ, ਐਸੇ ਹੋ ਰਿਹਾ, ਐਸੇ ਹੋ ਰਿਹਾ। ਤੇ ਉਹ ਸ਼ਰਮ ਇਹਨਾਂ ਨੂੰ ਕਿਸੇ ਨੂੰ ਨਹੀਂ ਆਉਂਦੀ, ਨਾ ਇਹ ਕਰਦੇ ਨੇ ਸ਼ਰਮ। ਹਾਂਜੀ ਲੋ ਜੀ ਪਿਆਰੇ ਨਾਜ਼ਰੀਨ, ਤੁਸਾਂ ਸਾਡੀ ਅੱਜ ਦੀ ਪ੍ਰਾਹੁਣੀ, ਸਾਡੀ ਭੈਣ ਸਰਈਆ ਆਸਫ ਪੰਧੇਰ ਹੋਰਾਂ ਦੀਆਂ ਬੜੀਆਂ ਹੀ ਖੂਬਸੂਰਤ ਗੱਲਾਂ ਸੁਣੀਆਂ। ਬੜੇ ਦਰਦਮੰਦ ਦਿਲ ਦੀਆਂ ਮਾਲਕ ਨੇ ਇਹ ਖਾਤੂਨ। ਇਹਨਾਂ ਨੇ ਆਪਣਾ ਪੱਲਾ ਲਾ ਕੇ 50 ਸਾਲ ਹੋਣ ਲੱਗੇ ਨੇ, 40-50 ਸਾਲ ਤੋਂ ਨਵਾਜ਼ ਲੀਗ ਦੇ ਨਾਲ ਵਾਬਸਤਾ ਨੇ, ਤੇ ਆਪਣਾ ਪੱਲਾ ਲਾ ਕੇ ਇਹਨਾਂ ਹਮੇਸ਼ਾ ਪਾਰਟੀ ਦੀ ਹਰ ਮੁਮਕਿਨ ਮਾਲੀ ਮੁਆਵਨਤ ਵੀ ਕੀਤੀ, ਪਾਰਟੀ ਨੂੰ ਸਟਰੈਂਥ ਵੀ ਦਿੱਤੀ, ਬਹੁਤ ਸਾਰੀਆਂ ਖਵਾਤੀਨ ਨੂੰ ਨਵਾਜ਼ ਲੀਗ ਦੇ ਵੱਲ ਪ੍ਰੇਰਿਆ ਤੇ ਵੋਟਰ ਬਣਾਇਆ ਨਵਾਜ਼ ਲੀਗ ਦਾ। ਇਸ ਤੋਂ ਇਲਾਵਾ ਇਹਨਾਂ ਦੀ ਸ਼ਹਿਰ ਕਿਲਾ ਦੀਦਾਰ ਸਿੰਘ ਦੇ ਵਿੱਚ ਮਾਸ਼ਾਅੱਲਾ ਇਹਨਾਂ ਦੇ ਫਲਾਹੀ ਜਿਹੜੇ ਕੰਮ ਨੇ ਉਹ ਬਹੁਤ ਜ਼ਿਆਦਾ ਨੇ। ਅਵਾਮੁਨ ਨਾਸ ਦੱਸਦੇ ਨੇ ਕਿ ਆਪਣੇ ਕੋਲੋਂ ਮਾਸ਼ਾਅੱਲਾ ਬੜੀ ਵੱਡੀ ਤਾਦਾਦ ਦੇ ਵਿੱਚ ਖਵਾਤੀਨ ਨੂੰ ਜ਼ਕਾਤ ਖੈਰਾਤ ਦਿੰਦੀਆਂ ਨੇ, ਉਹਨਾਂ ਦੇ ਮਾਲੀ ਮੁਆਵਨਤ ਵੀ ਕਰਦੀਆਂ ਨੇ। ਤੇ ਇਹੋ ਹੀ ਇਹਨਾਂ ਨੂੰ ਦੁੱਖ ਵੀ ਹੈ ਕਿ ਮੈਂ ਇੱਕ ਬੇਵਾ ਖਾਤੂਨ ਹੋ ਕੇ ਤੇ ਆਪਣੇ ਕੋਲੋਂ ਹਸਬੇ ਇਸਤਤਾਤ ਕਰਨੀ ਆ ਮੁਸਤਹਕੀਨ ਦੀ ਇਮਦਾਦ। ਤੇ ਵੋਟ ਤੇ ਅਮੀਰ ਤਰੀਨ ਬੰਦੇ ਦਾ ਵੀ ਇੱਕੋ ਹੀ ਹੁੰਦਾ ਤੇ ਗਰੀਬ ਦਾ ਵੀ ਇੱਕੋ ਹੀ ਹੁੰਦਾ। ਤੇ ਵੋਟ ਇਹ ਲੈ ਕੇ ਨਵਾਜ਼ ਲੀਗ ਨੂੰ ਦਿੰਦੀਆਂ ਰਹੀਆਂ, ਲੇਕਿਨ ਨਵਾਜ਼ ਲੀਗ ਦੇ ਮੁਕਾਮੀ ਮੈਂਬਰਾਨ ਅਸੈਂਬਲੀ ਔਰ ਅਕਾਬਰੀਨ ਔਰ ਅਮਾਇਦੀਨ, ਉਹਨਾਂ ਨੇ ਇਹਨਾਂ ਦੀ ਜਿਹੜੀ ਆਲੇ ਦੁਆਲੇ ਵਸਣ ਵਾਲੀ ਗਰੀਬ ਆਵਾਮ ਹੈ ਉਹਦੇ ਵਾਸਤੇ ਕੁਛ ਨਹੀਂ ਕੀਤਾ। ਇਹ ਤਰਲੇ ਹੀ ਲੈਂਦੀਆਂ ਰਹੀਆਂ, ਲੇਕਿਨ ਉਹਨਾਂ ਨੇ ਕੁਛ ਨਾ ਕੀਤਾ। ਬਿਲ ਆਖਰ ਇਹੋ ਜਿਹੀ ਮੁਖਲਿਸ ਖਾਤੂਨ ਨੂੰ ਨਵਾਜ਼ ਲੀਗ ਨੂੰ ਖੈਰਬਾਦ ਆਖਣਾ ਪਿਆ। ਆਖਰ ਤੇ ਮੈਂ ਤੇ ਸਿਰਫ ਇਹੋ ਹੀ ਆਖਾਂਗਾ ਕਿ ਨਵਾਜ਼ ਲੀਗ ਦਾ ਭਾਵੇਂ ਕਿੰਨਾ ਇਸ ਵੇਲੇ 17 ਅਰੂਜ ਤੇ ਵੇ, ਭਾਵੇਂ ਕਿੰਨੀਆਂ ਹਵਾਵਾਂ ਮੁਆਫਕ ਚੱਲ ਰਹੀਆਂ ਨੇ, ਨਵਾਜ਼ ਲੀਗ ਦੀ ਕਿਆਦਤ ਦੇ ਹੱਕ 'ਚ ਚੱਲ ਰਹੀਆਂ ਨੇ, ਲੇਕਿਨ ਜਦੋਂ ਇਹੋ ਜਿਹੇ ਮੁਖਲਸ ਕਾਰਕੁਨਾਨ ਪਾਰਟੀ ਛੱਡ ਕੇ ਟੁਰ ਜਾਣ ਤੇ ਪਿਆਰਿਓ ਫਿਰ ਪਾਰਟੀਆਂ ਦਾ ਜ਼ਵਾਲ ਤੇ ਤਨਜ਼ਲ ਹੀ ਸ਼ੁਰੂ ਹੋ ਜਾਂਦੀ ਹੈ। ਅੱਲਾਹ ਪਾਕ ਸਾਡੇ ਸਿਆਸਤਦਾਨਾਂ ਨੂੰ ਹਦਾਇਤ ਦੇ ਤੇ ਉਹ ਆਵਾਮ ਜਿਨ੍ਹਾਂ ਦੇ ਵੋਟਾਂ ਦੀ ਖੈਰ ਲੈ ਕੇ ਚੌਧਰੀ ਬਣਦੇ ਨੇ, ਆਉਂਦੇ ਤੇ ਬੂਹੇ ਬੂਹੇ ਮੰਗਣ ਹੀ ਨੇ ਨਾ, ਤੇ ਜਿਨ੍ਹਾਂ ਕੋਲੋਂ ਮੰਗਦੇ ਨੇ ਉਹਨਾਂ ਦੀ ਬਾਅਦ ਵਿੱਚ ਆਦਰ ਭਾਰ ਨਹੀਂ ਕਰਦੇ। ਅੱਲਾਹ ਪਾਕ ਇਹਨਾਂ ਨੂੰ ਇਹ ਅਕਲ ਦੇਵੇ, ਇਹਨਾਂ ਨੂੰ ਹਦਾਇਤ ਦੇਵੇ ਕਿ ਮਾੜੇ ਦੀ ਵੀ ਕੋਈ ਗੱਲ ਫਰਿਆਦ ਸੁਣਨ ਤੇ ਮਾੜੇ ਦਾ ਵੀ ਕੁਝ ਭਲਾ ਕਰਨ, ਸਿਰਫ ਆਪਣੇ ਆਪ ਦਾ ਹੀ ਨਾ ਸਾਰਾ ਕੁਝ ਸਵਾਰਦੇ ਰਹਿਣ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇ। रौनक हो जाऊं छठ में चल मेले नू चलिए, ओ रौनक हो जाऊं छठ में चल
चलिए हाय चल